ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 400 2500 1992 ਤੋਂ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਅਨ ਟੋਰੀ ਟਰਕੀਅਨਾਂ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ, ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਜਿੰਦ ਕੌਰ ਅਨਾਇਤ ਕੌਰ ਬੇਕਰਸਫੀਲਡ, ਮਹਿੰਦਰ ਸਿੰਘ ਮਹਿੰਦਰ ਕੌਰ ਮੱਟੀ ਯੂਬਾ ਸਿਟੀ, ਅਮਰੀਕ ਸਿੰਘ ਅਟਵਾਲ, ਜਰਨੈਲ ਸਿੰਘ ਯੂਬਾ ਸਿਟੀ, ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ, ਜਰਨੈਲ ਸਿੰਘ ਸਿਆਟਲ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇੱਕ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 10 ਜਨਵਰੀ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ੁੱਕਰਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ, ਇਸ ਟਾਈਮ ਆਪਾਂ ਚਰਚਿਤ ਖਬਰ ਤੋਂ, ਅਕਾਲੀ ਦਲ ਦੀ ਸਿਆਸਤ ਤੋਂ। ਸੁਖਬੀਰ ਬਾਦਲ ਦਾ ਅਸਤੀਫਾ ਪ੍ਰਵਾਨ ਹੋ ਗਿਆ, ਪਰ ਇਸ ਅਸਤੀਫੇ ਨੂੰ ਵੀ ਤੈ ਨੋਟਾਂਕੀ ਕਿਉਂ ਕਿਹਾ ਜਾ ਰਿਹਾ ਜੀ? ਬਿਲਕੁਲ ਜੀ, ਅੱਜ ਆਪਾਂ ਪਹਿਲਾਂ ਹੀ ਗੱਲ ਕਰ ਰਹੇ ਸੀਗੇ ਚੰਗੇ ਕੱਲ ਕਿ 10 ਤਰੀਕ ਅਹਿਮ ਰਹਿਣ ਵਾਲੀ ਹੈ ਪੰਜਾਬ ਦੇ ਵਿੱਚ ਜੀ। ਇੱਕ ਪਾਸੇ ਪੰਥਕ ਮਸਲਾ, ਦੂਸਰੇ ਪਾਸੇ ਐਸਕੇਐਮ ਵਾਲਾ ਮਸਲਾ, ਸੋ ਸਭ ਦੀਆਂ ਨਜ਼ਰਾਂ ਸੀਗੀਆਂ। ਆਖਰ ਅੱਜ ਵਰਕਿੰਗ ਕਮੇਟੀ ਦੀ ਬੈਠਕ ਹੋਈ ਗਈ। ਪਹਿਲਾਂ ਤਾਂ ਵਰਕਿੰਗ ਕਮੇਟੀ ਦੀ ਬੈਠਕ ਟਾਲਣ ਲਈ ਲੰਬੀ ਜਦੋਜਹਿਦ ਹੋਈ, ਕਿਉਂਕਿ ਬੈਠਕ ਟਾਲਣ ਪਿੱਛੇ ਮਕਸਦ ਸੀਗਾ ਕਿ ਸੁਖਬੀਰ ਬਾਦਲ ਦਾ ਅਸਤੀਫਾ ਟਾਲਿਆ ਜਾਵੇ। ਸੁਖਬੀਰ ਸਿੰਘ ਬਾਦਲ ਨੇ ਅੱਜ ਤੋਂ ਲਗਭਗ 2 ਮਹੀਨੇ ਪਹਿਲਾਂ ਅਸਤੀਫਾ ਦਿੱਤਾ ਸੀ, 16 ਨਵੰਬਰ ਨੂੰ, ਤੇ ਅਸਤੀਫੇ ਨੂੰ ਪ੍ਰਵਾਨ ਹੁੰਦਿਆਂ 2 ਮਹੀਨੇ ਲੱਗੇ ਜੀ। ਕਦੇ ਸਿੰਘ ਸਾਹਿਬਾਨ ਕੋਲ ਬਹਾਨਾ ਲਾਇਆ ਕਿ ਅਸੀਂ ਸੇਵਾ ਕਰ ਰਹੇ ਹਾਂ ਜੀ, ਕਦੇ ਬਹਾਨਾ ਲਾਇਆ ਜੀ ਹੁਣ ਪੰਦਰਵਾੜਾ ਆ ਗਿਆ ਜੀ, ਕਦੇ ਲਾਇਆ ਜੀ ਨਵੇਂ ਸਾਲ 'ਚ ਕਰਾਂਗੇ ਜੀ। ਸੋ ਇਹ ਸਾਰੀ ਪ੍ਰਕਿਰਿਆ ਨੂੰ ਕਰਦੇ ਅੱਜ ਉਹ ਦਿਨ ਜਦੋਂ ਚੜ੍ਹਿਆ ਤੇ ਉਸ ਦੇ ਵਿੱਚ ਵੀ ਸੁਖਬੀਰ ਬਾਦਲ ਦਾ ਅਸਤੀਫਾ ਜ਼ਰੂਰ ਆਇਆ, ਪਰ ਕੀ ਇਹ ਪ੍ਰਵਾਨ ਹੋ ਗਿਆ? ਕੀ ਇਸ ਨੂੰ ਕਾਗਜ਼ੀ ਪੱਤਰੀਓ ਪ੍ਰਵਾਨ ਮੰਨੀਏ? ਕਿ ਹੁਣ ਪ੍ਰਧਾਨਗੀ ਸੁਖਬੀਰ ਬਾਦਲ ਨਹੀਂ ਕਰਨਗੇ? ਕਿ ਪਾਰਟੀ ਨੂੰ ਦਾਨੋ ਨਹੀਂ ਕਰਨਗੇ? ਕਿ ਅੱਜ ਜੋ ਕੁਝ ਅੰਦਰ ਹੋਇਆ ਸੁਖਬੀਰ ਬਾਦਲ ਦੇ ਕਹਿਣ ਅਨੁਸਾਰ ਹੋਇਆ? ਪ੍ਰਵੀਨ ਜੀ, 3 ਵਜੇ ਤੈਅ ਸੀ ਸਮਾਂ ਬੈਠਕ ਦਾ ਜੀ, ਜਿਹੜੀ ਜਾ ਕੇ 3:45-4 ਵਜੇ ਦੇ ਕਰੀਬ ਜਾ ਕੇ ਸ਼ੁਰੂ ਹੋਈ, ਕਿਉਂਕਿ ਸੁਖਬੀਰ ਬਾਦਲ ਲੇਟ ਹੋ ਗਏ। ਠੀਕ ਹੈ ਜੀ। ਬੈਠਕ ਵਰਕਿੰਗ ਕਮੇਟੀ ਦੀ ਜਿਹੜੀ ਹੁਣ ਕਾਰਜਕਾਰਨੀ ਦੇ ਪ੍ਰਧਾਨ ਲਾਏ ਹੋਏ ਨੇ, ਕਾਰਜਕਾਰੀ ਪ੍ਰਧਾਨ ਲਾਏ ਨੇ ਬਲਵਿੰਦਰ ਸਿੰਘ ਭੁੰਦੜ, ਉਹਨਾਂ ਦੀ ਅਗਵਾਈ ਹੇਠ ਹੋਈ। ਪਰ ਬੈਠਕ ਦੇ ਵਿੱਚ ਕੁਝ ਵੀ ਗੱਲ ਨਹੀਂ ਸ਼ੁਰੂ ਹੋ ਸਕੀ, ਕਿਉਂਕਿ ਸੁਖਬੀਰ ਬਾਦਲ ਨੇ ਕਿਹਾ ਸੀਗਾ ਕਿ ਮੈਂ ਆਉਣਾ ਹੈ ਤੇ ਮੈਂ ਆ ਕੇ ਤੁਹਾਨੂੰ ਬੇਨਤੀ ਕਰੂੰਗਾ, ਫਿਰ ਮੇਰਾ ਅਸਤੀਫਾ ਪ੍ਰਵਾਨ ਕਰਿਓ। ਵੈਸੇ ਕੁਝ ਲੀਡਰ ਬਾਹਰ ਮੀਡੀਆ 'ਚ ਜਾਣ ਲੱਗਿਆ ਹੀ ਗੱਲ ਕਰ ਗਏ ਸੀਗੇ ਕਿ ਕੋਈ ਗੱਲ ਨਹੀਂ, ਜੇ ਅੱਜ ਪ੍ਰਵਾਨ ਹੋ ਜੂ ਫਿਰ ਕੀ ਹੋ ਗਿਆ, ਅਸੀਂ ਫੇਰ ਬਣਾ ਲਾਂਗੇ ਸੁਖਬੀਰ ਨੂੰ ਪ੍ਰਧਾਨ। ਮਤਲਬ ਤੁਸੀਂ ਸਿਧਾਂਤਕ ਤੌਰ ਤੇ ਵੀ ਨਹੀਂ ਇਹ ਗੱਲ ਕਹਿ ਰਹੇ ਕਿ ਕੋਈ ਗੱਲ ਨਹੀਂ ਜੀ, ਸਾਡੀ ਮੈਂਬਰਸ਼ਿਪ ਹੋਊਗੀ ਜੀ, ਫਿਰ ਉਹ ਮੈਂਬਰਸ਼ਿਪ ਦੇਖੂਗੀ ਜੀ ਕਿਹਨੂੰ ਬਣਾਉਣਾ ਕਿਹਨੂੰ ਨਹੀਂ, ਜਿਹੜਾ ਬਣੂਗਾ ਜੀ ਤੁਹਾਡੇ ਸਾਹਮਣੇ ਆ ਜਾਊ। ਅਸੀਂ ਸਿੱਧਾ ਹੀ ਕਹਿ ਰਹੇ ਹਾਂ ਕਿ ਅਸਾਂ ਸੁਖਬੀਰ, ਤੇ ਕਈਆਂ ਨੇ ਅੰਦਰ ਵੀ ਕਿਹਾ ਕਿ ਸਾਡਾ ਪ੍ਰਧਾਨ ਤਾਂ ਸੁਖਬੀਰ ਹੈ। ਹਾਂਜੀ, ਇਹ ਤਾਂ ਅਸਾਂ ਸੁਖਬੀਰ ਦੇ ਨਾਲ ਹੈ। ਤੇ ਅੰਦਰ ਅੱਜ ਚੰਗੀ ਤਕਰਾਰ ਬਹਿਸ ਹੋਈ। ਕੁਝ ਧਿਰਾਂ ਸੁਖਬੀਰ ਬਾਦਲ ਦਾ ਅਸਤੀਫਾ ਅਜੇ ਵੀ ਪ੍ਰਵਾਨ ਨਹੀਂ ਕਰਨਾ ਚਾਹੁੰਦੀਆਂ ਸੀ। ਠੀਕ ਹੈ ਜੀ। ਕੁਝ ਧਿਰਾਂ ਇਸ ਗੱਲ ਤੇ ਵੀ ਆਈਆਂ ਕਿ ਆਪਾਂ ਨੂੰ ਹੂਬਹੂ ਸ਼੍ਰੀ ਅਕਾਲ ਤਖਤ ਸਾਹਿਬ ਦੀ ਮੰਨਣੀ ਚਾਹੀਦੀ ਹੈ। ਕੁਝ ਧਿਰਾਂ ਨੇ ਇਹ ਵੀ ਕਿਹਾ ਕਿ ਘੱਟੋ ਘੱਟ ਇੰਨਾ ਤਾਂ ਲੱਗੇ ਕਿ ਅਸੀਂ ਮੰਨ ਲਈ। ਸੋ ਕਿਸੇ ਗੱਲ ਤੇ ਤਾਂ ਆਪਾਂ ਖੜੀਏ। ਤੋ ਇਸ ਸਾਰੀਆਂ ਗੱਲਾਂ ਦੇ ਵਿੱਚ ਅੰਦਰ ਤਕਰਾਰ ਬਹਿਸ ਵੀ ਹੁੰਦੀ ਰਹੀ, ਪਰ ਉਹਦੇ ਬਾਵਜੂਦ ਵੀ ਇਹ ਫਿਰ ਸੁਖਬੀਰ ਬਾਦਲ ਦੇ ਕਹਿਣ ਤੇ ਅਸਤੀਫਾ ਪ੍ਰਵਾਨ ਹੋ ਗਿਆ। ਠੀਕ ਹੈ ਜੀ। ਹੁਣ ਜਿਹੜਾ ਸਵਾਲ ਤੁਸੀਂ ਕਰ ਰਹੇ ਹੋ ਤਹਿ ਨਟੰਕੀ, ਉਹ 2-3 ਪੜਾਵਾਂ ਤੋਂ ਸਮਝਿਓ। ਠੀਕ ਹੈ ਜੀ। ਪਹਿਲੀ ਗੱਲ ਤਾਂ ਇਹ ਹੈ ਕਿ 2 ਤਰੀਕ ਨੂੰ ਜਿਸ ਦਿਨ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਫੈਸਲੇ ਪੜ੍ਹੇ ਗਏ, ਹੁਕਮਨਾਮੇ ਪੜ੍ਹੇ ਗਏ, ਜੇਕਰ ਕੋਈ ਚਾਹਵੇ ਤਾਂ ਉਹ ਜਥੇਦਾਰ ਸਾਹਿਬ ਦੇ ਉਹ ਬੋਲ ਕੱਢ ਕੇ ਸੁਣ ਸਕਦਾ ਹੈ, ਜਿੰਨਾ ਕਿ ਮੇਰੇ ਧਿਆਨ ਦੇ ਵਿੱਚ ਹੈ। ਉਸ ਦਿਨ ਕਿਹਾ ਗਿਆ ਸੀਗਾ ਕਿ ਦਿੱਤੇ ਹੋਏ ਅਸਤੀਫੇ ਪ੍ਰਵਾਨ ਕੀਤੇ ਜਾਣ ਔਰ ਪ੍ਰਵਾਨ ਕੀਤੇ ਅਸਤੀਫਿਆਂ ਦੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਨੂੰ 3 ਦਿਨਾਂ 'ਚ ਸੂਚਿਤ ਕੀਤਾ ਜਾਵੇ। ਜੀ ਬਿਲਕੁਲ ਬਿਲਕੁਲ। ਉਹਨਾਂ ਨੇ ਅਸਤੀਫਿਆਂ ਦੀ ਗੱਲ ਕੀਤੀ ਸੀ, ਅਸਤੀਫੇ ਦੀ ਨਹੀਂ ਕੀਤੀ ਸੀ। ਸਹੀ ਹੈ।
ਫਿਰ ਉਹ ਬਾਕੀ ਕਿੱਥੇ ਗਏ? ਜੀ ਜੀ ਜਿਹੜੇ ਉਦਣ ਚੱਲਦੀ ਕਮੇਟੀ ਦੀ ਬੈਠਕ ਦੇ ਅੰਦਰ ਵੜ ਕੇ ਨਾਅਰੇ ਮਾਰ ਰਹੇ ਸੀ ਕਿ ਚੱਕੋ ਸਾਡੇ ਵੀ ਅਸਤੀਫੇ, ਜੇ ਸੁਖਬੀਰ ਦਾ ਪ੍ਰਵਾਨ ਕੀਤਾ। ਜਿਹੜੇ ਕਹਿੰਦੇ ਸੀ ਉਹਦਾ ਕਿਉਂ ਭਾਈ, ਅਸੀਂ ਵੀ ਦੇਤੇ, ਸਾਰੀ ਵਰਕਿੰਗ ਕਮੇਟੀ ਕਹਿ ਰਹੀ ਸੀ ਕਿ ਸਾਡੇ ਵੀ ਅਸਤੀਫੇ ਨੇ, ਉਹ ਅਸਤੀਫੇ ਕਿੱਥੇ ਗਏ? ਹੁਣ ਕਹਿੰਦੇ ਨਹੀਂ ਜੀ, ਪ੍ਰੈਸ ਕਾਨਫਰੰਸ ਦਲਜੀਤ ਸਿੰਘ ਚੀਮਾ ਜੀ ਕਹਿੰਦੇ ਨਹੀਂ ਜੀ ਉਹ ਤਾਂ ਮੂੰਹ ਜ਼ਬਾਨੀ ਦਿੱਤੇ ਸੀ, ਉਹ ਕੋਈ ਗੱਲ ਨਹੀਂ ਗਈ, ਸੁਖਬੀਰ ਦਾ ਅਸਤੀਫਾ ਆਇਆ ਸੀ, ਉਹ ਪ੍ਰਵਾਨ ਕਰ ਲਿਆ। ਠੀਕ ਹੈ। ਇਹਦਾ ਮਤਲਬ ਤੈਅ ਸੀ ਸਾਰਾ ਕੁਝ। ਫਿਰ ਉਹ ਉਸ ਤੋਂ ਗਾਂਹ ਵਧੀਏ ਜੀ। ਬੈਠਕ ਦੇ ਵਿੱਚ ਕੁਝ ਨਾਮ ਪੜ੍ਹ ਕੇ ਸੁਣਾਏ ਗਏ ਕਿ ਜੀ ਅਗਲੀ ਜਿਹੜੀ ਅਸੀਂ ਹੁਣ ਭਰਤੀ ਪ੍ਰਕਿਰਿਆ ਸ਼ੁਰੂ ਕਰਨੀ ਆ ਅਕਾਲੀ ਦਲ ਦੀ, ਉਹਦੇ ਲਈ ਜਿਹੜੇ ਚੋਣ ਰਿਜ਼ਰਵਰ ਹੋਣਗੇ, ਸਾਡੇ ਨੁਮਾਇੰਦੇ ਹੋਣਗੇ, ਹੈਨਾ, ਉਹ ਗੁਲਜ਼ਾਰ ਸਿੰਘ ਰਾਣੀਕੇ ਹੋਣਗੇ, ਉਹਨਾਂ ਦੀ ਅਗਵਾਈ ਹੇਠ ਹੋਊਗੀ ਸਾਰੀ ਨਵੀਂ ਭਰਤੀ। ਠੀਕ ਹੈ ਜੀ। ਤੇ ਉਹਦੇ ਨਾਲ ਦਲਜੀਤ ਸਿੰਘ ਚੀਮਾ ਸਕੱਤਰ ਵਜੋਂ ਸੇਵਾ ਨਿਭਾਉਣਗੇ। ਫਿਰ ਜੀ ਧਾਮੀ ਸਾਹਿਬ ਨੂੰ ਜੰਮੂ ਕਸ਼ਮੀਰ ਦੇਤਾ, ਕਿਰਪਾਲ ਸਿੰਘ ਬਡੂੰਗਰ ਹੋਰਾਂ ਨੂੰ ਮਾਲਵਾ ਦੇਤਾ, ਹੈਨਾ, ਮਨਪ੍ਰੀਤ ਇਆਲੀ ਨੂੰ ਰਾਜਸਥਾਨ ਦੀ ਜ਼ਿੰਮੇਵਾਰੀ ਦੇਤੀ, ਹੈਨਾ। ਮਨਪ੍ਰੀਤ ਇਆਲੀ ਘਰੇ ਬੈਠਾ, ਉਹਨੂੰ ਪਤਾ ਵੀ ਨਹੀਂਗਾ ਕਿ ਮੈਨੂੰ ਇਹ ਜ਼ਿੰਮੇਵਾਰੀ ਮਿਲ ਗਈ। ਸਹੀ ਹੈ ਜੀ, ਬਿਲਕੁਲ ਸਹੀ ਹੈ ਜੀ। ਧਾਮੀ ਸਾਹਿਬ ਨੂੰ ਜ਼ਿੰਮੇਵਾਰੀ ਤਾਂ ਅਕਾਲ ਤਖਤ ਸਾਹਿਬ ਨੇ ਸਾਰੀ ਭਰਤੀ ਪ੍ਰਕਿਰਿਆ ਦੀ ਮੁਖੀ ਦੀ ਦਿੱਤੀ ਸੀ, ਤੁਸੀਂ ਉਹਨਾਂ ਨੂੰ ਇਕੱਲਿਆਂ ਨੂੰ ਜੰਮੂ ਕਸ਼ਮੀਰ ਨੂੰ ਤੋਰਤਾ। ਤੇ ਉਸ ਕਮੇਟੀ ਦੇ ਵਿੱਚ ਕਿਰਪਾਲ ਸਿੰਘ ਬਡੂੰਗਰ ਹੋਰੀ ਅਹਿਮ ਧਿਰ ਸੀਗੇ, ਅਚੇਚਾ ਸ਼ਾਮਲ ਹੋਇਆ, ਉਹਨਾਂ ਦਾ ਨਾਮ ਬਾਅਦ ਚੋਂ। ਹੁਣ ਉਹਨਾਂ ਨੂੰ ਤੁਸੀਂ ਕਹਿੰਦੇ ਹੋ ਇਕੱਲੇ ਮਾਲਵੇ ਤੱਕ ਸੀਮਿਤ ਹੋ, ਵੈਸੇ ਤਾਂ ਬਜ਼ੁਰਗ ਨੇ ਕਹਿੰਦੇ ਕਰਨ ਜੋਗੇ ਕੁਝ ਨਹੀਂ ਗਏ, ਪਰ ਉਹਨਾਂ ਦੀ ਅਗਵਾਈ ਚ ਕਰਾਂਗੇ ਜੀ। ਪ੍ਰਵੀਨ ਜੀ, 7 ਮੈਂਬਰੀ ਕਮੇਟੀ ਦੇ ਹਵਾਲੇ ਨਾਲ ਆਪਾਂ ਲਗਾਤਾਰ ਇਸ ਪ੍ਰੋਗਰਾਮ 'ਚ ਗੱਲ ਕਰਦੇ ਆਏ ਹਾਂ ਕਿ ਅਕਾਲੀ ਦਲ ਨੇ ਉਹਦਾ ਭੋਗ ਪਾਤਾ, ਤੇ ਅੱਜ ਵਰਕਿੰਗ ਕਮੇਟੀ ਦੀ ਮੀਟਿੰਗ 'ਚ ਇਹਨਾਂ ਨੇ ਮੋਹਰ ਲਾਈ ਜੀ ਕਿ ਜਥੇਦਾਰ ਸਾਹਿਬ ਮੰਨ ਗਏ ਨੇ। ਇਹਨਾਂ ਨੇ ਕਿਹਾ ਕਿ ਉਹ ਸਹਿਮਤ ਨੇ, ਬੇਫਿਕਰ ਹੋ ਜਾਓ। ਕੁਝ ਧਿਰਾਂ ਨੇ ਕਿਹਾ ਕਿ ਦੇਖਿਓ ਕਿਤੇ ਜਿਵੇਂ ਦਸਮ ਪਾਤਸ਼ਾਹੀ ਦੇ ਪ੍ਰਕਾਸ਼ ਦਿਹਾੜੇ ਤੇ ਆ ਕੇ ਉਹਨਾਂ ਨੇ ਫੇਰ ਕਹਿਤਾ ਸੀਗਾ, ਤੁਸੀਂ ਤਾਂ ਪਹਿਲਾਂ ਵੀ ਕਹਿੰਦੇ ਸੀ ਕਿ ਸਾਨੂੰ ਸਮਾਂ ਮਿਲ ਗਿਆ, ਛੂਟ ਮਿਲ ਗਈ, ਆ ਮਿਲ ਗਈ। ਉਹਨਾਂ ਨੇ ਕਿਹਾ ਕਿ ਨਾ ਸਾਰੇ 2 ਤਰੀਕ ਵਾਲੇ ਫੈਸਲੇ ਮੰਨਣੇ ਪੈਣੇ, ਜੇ ਫੇਰ ਕਹਿਤਾ ਫੇਰ ਕੀ ਕਰੋਗੇ? ਬਿਲਕੁਲ ਸਹੀ ਹੈ ਜੀ, ਹੈਨਾ। ਉਹ ਕਹਿੰਦੇ ਨਹੀਂ ਆਪਣੀ ਗੱਲ ਹੋ ਗਈ, ਹੁਣ ਉਹ ਸੈੱਟ ਆ ਸਾਰਾ ਕੁਝ, ਤੁਸੀਂ ਬੇਫਿਕਰ ਹੋ ਜਾਓ, ਠੀਕ ਹੈ ਨਾ। ਇਸ ਲਈ 7 ਮੈਂਬਰੀ ਕਮੇਟੀ ਇੱਕ ਤਰ੍ਹਾਂ ਨਾਲ ਖਾਰਜ। ਠੀਕ ਹੈ। 7 ਮੈਂਬਰੀ ਚੋਂ 1 ਮੈਂਬਰ ਉਹ ਆ ਜਿਹੜਾ ਮੁਲਾਜ਼ਮ ਹੈ, ਇਸ ਲਈ ਉਹ ਬੀਬੀ ਨੂੰ ਬਾਹਰ ਰੱਖੀਏ, ਤਾਂ 6 ਮੈਂਬਰ ਬਚੇ। 6ਾਂ ਚੋਂ ਬਡਾਲਾ ਹੋਰਾਂ ਨੂੰ ਉਹਨਾਂ ਨੇ ਬਾਹਰ ਕਰਤਾ, ਤੇ ਜਿਹੜੇ 5 ਬਚੇ ਉਹਨਾਂ 5 ਨੂੰ ਐਡਜਸਟ ਕਰਤਾ, ਜਿਵੇਂ ਧਾਮੀ ਹੋਰਾਂ ਨੂੰ, ਬਡੂੰਗਰ ਹੋਰਾਂ ਨੂੰ ਤੇ ਹੋਰਾਂ ਨੂੰ, ਕਿ ਕਿਸੇ ਨੂੰ ਇੱਥੇ ਭੇਜਤਾ, ਕਿਸੇ ਨੂੰ ਉੱਥੇ ਭੇਜਤਾ। ਸੋ ਇਹਦਾ ਮਤਲਬ ਤੁਸੀਂ ਖਾਨਾ ਪੂਰਤੀ ਕਰ ਰਹੇ ਹੋ, ਤੁਸੀਂ ਉਸ ਕਮੇਟੀ ਦਾ ਆਉਂਦੇ ਖਤਮ ਕਰਤੀ ਜਿਹੜੀ ਅਕਾਲ ਤਖਤ ਸਾਹਿਬ ਤੋਂ ਕਹੀ ਗਈ ਸੀ। ਔਰ ਇਹ ਵੀ ਕਿਹਾ ਸੀ ਉਹਨਾਂ ਨੇ ਕਿ ਭਾਈ ਇਹ 6 ਮਹੀਨੇ ਭਰਤੀ ਪ੍ਰਕਿਰਿਆ ਚੱਲੂਗੀ, ਉਹ ਤੋਂ ਬਾਅਦ ਥੱਲੇ ਤੋਂ ਫਿਰ ਅਹੁਦੇਦਾਰੀਆਂ ਹੁੰਦਿਆਂ ਪ੍ਰਧਾਨਗੀ ਤੱਕ ਚੁਣੋ। ਪਰ ਇਹ ਕਹਿੰਦੇ ਜੀ ਅਸੀਂ ਤਾਂ 1 ਮਹੀਨੇ 'ਚ ਭਰਤੀ ਕਰਨੀ ਹੈ, 20 ਜਨਵਰੀ ਤੋਂ ਭਰਤੀ ਸ਼ੁਰੂ ਕਰਨੀ ਆ, ਠੀਕ ਹੈ, 20 ਫਰਵਰੀ ਨੂੰ ਭਰਤੀ ਨਿਬੜ ਜਾਣੀ ਹੈ ਸਾਡੀ, 1 ਮਹੀਨੇ 'ਚ ਅਸੀਂ 25 ਲੱਖ ਦੀ ਭਰਤੀ ਕਰਨੀ ਹੈ। ਇਹ ਮਜ਼ਾਕ ਹੈ? ਸਹੀ ਹੈ ਜੀ। ਇਹਦਾ ਮਤਲਬ ਤੁਸੀਂ ਦਲਜੀਤ ਦੋਸਾਂਝ ਵਾਲੀਆਂ ਟਿਕਟਾਂ ਆਨਲਾਈਨ ਵੇਚਣੀਆਂ ਕਿ ਸਕਿੰਟਾਂ 'ਚ ਵਿਕ ਗਈਆਂ? ਇਹਦਾ ਤੁਸੀਂ ਆਪਣੇ ਅਹੁਦੇਦਾਰਾਂ ਨੂੰ, ਆਪਣੇ ਮੈਂਬਰਾਂ ਨੂੰ ਕਹਿਣਾ ਕਿ ਚੱਕ ਵੀ 1 ਲੱਖ ਦੀ ਕਾਪੀ ਜੀ ਦੇ 1 ਲੱਖ ਹੋ ਗਈ ਭਰਤੀ, ਚਲੋ ਲਿਆਓ ਜੀ 1 ਲੱਖ ਮੈਂਬਰਾਂ ਦੀ ਭਰਤੀ, ਸੋਤੋਂ ਆਪੇ ਵੰਡੀ ਜਾਇਓ, ਬਾਅਦ ਚੋਂ ਪਰਚੀਆਂ ਸਾਨੂੰ ਦੇ ਜਾਓ। ਕਿੱਥੇ ਗਿਆ ਜਥੇਦਾਰ ਸਾਹਿਬ ਦਾ ਉਹ ਕਿਹਾ ਫਰਮਾਨ ਕਿ ਹਾਂ ਬਾਕਸ ਨਹੀਂ ਹੋਣੀ ਚਾਹੀਦੀ, ਕੋਈ ਆਧਾਰ ਕਾਰਡ, ਕੋਈ ਪਹਿਚਾਣ ਪੱਤਰ ਕੋਈ ਨਾਲ ਲੈ ਕੇ ਦਸਤਾਵੇਜ਼ੀ ਹੋਣੀ ਚਾਹੀਦੀ ਹੈ। 25 ਲੱਖ ਮੈਂਬਰਾਂ ਦੀ ਭਰਤੀ 1 ਮਹੀਨੇ 'ਚ ਕਰਕੇ 8 ਦਿਨਾਂ 'ਚ ਤੁਸੀਂ ਬਲਾਕ ਪ੍ਰਧਾਨ, ਜ਼ਿਲ੍ਹਾ ਪ੍ਰਧਾਨ, ਵਰਕਿੰਗ ਕਮੇਟੀ ਚੁਣ ਕੇ ਪ੍ਰਧਾਨ ਚੁਣੋਗੇ। 1 ਮਾਰਚ ਤਰੀਕ ਐਲਾਨਤੀ ਅੱਜ ਕਿ 1 ਮਾਰਚ ਨੂੰ ਨਵਾਂ ਪ੍ਰਧਾਨ ਚੁਣ ਲਿਆ ਜਾਊਗਾ। ਸੋ ਇਹ ਅੰਦਰ ਜੋ ਇਬਾਰਤ ਪੜ੍ਹੀ ਗਈ ਕਿ ਪਹਿਲਾਂ ਤਿਆਰ ਹੋ ਕੇ ਲਿਆਂਦੀ ਗਈ ਸੀ, ਅੰਦਰ ਪੜ੍ਹ ਕੇ ਸੁਣਾਤੀ ਕਿ ਆਹ ਬੰਦੇ ਵੰਡਤੇ, ਆਹ ਕੁਛ ਕਰਤਾ, ਉਹ ਇਬਾਰਤ ਤੁਸੀਂ ਜਦ ਪ੍ਰੈਸ ਕਾਨਫਰੰਸ ਸੁਣਾਤੀ, ਇਹਦਾ ਮਤਲਬ ਸਾਰਾ ਸਕ੍ਰਿਪਟਡ ਡਰਾਮਾ ਸੀ। ਤੇ ਅੱਜ ਹੁਣ ਫੇਰ ਇੱਕ ਵਾਰ ਗੇਂਦ ਜਥੇਦਾਰ ਸਾਹਿਬਾਨ ਕਰਨੀ ਤੁਰ ਗਈ ਆ, ਠੀਕ ਹੈ, ਕਿ ਹੁਣ ਇਸ ਦੇ ਉੱਤੇ ਚੁੱਪ ਧਾਰ ਕੇ ਰੱਖਦੇ ਨੇ ਜਾਂ ਫਿਰ ਬਾਹਰ ਆ ਕੇ ਕਹਿੰਦੇ ਨੇ ਕਿ ਨਹੀਂ ਭਾਈ ਇਹ ਅਕਾਲ ਤਖਤ ਸਾਹਿਬ ਦੇ ਹੁਕਮ ਅਜੇ ਪੂਰੇ ਨਹੀਂ ਮੰਨੇ ਗਏ, ਉਹਨਾਂ ਨੂੰ ਪੂਰਿਆਂ ਨੂੰ ਪ੍ਰਵਾਨ ਕਰੋ। ਜਾਂ ਹੁਣ ਉਹ ਇਹ ਜਿਹੜੀ ਸਹਿਮਤੀ ਦੀ ਦਮ ਅੰਦਰ ਭਰਿਆ ਗਿਆ ਕੁਝ ਲੀਡਰਾਂ ਵੱਲੋਂ, ਕਿਉਂਕਿ ਕੱਲ ਜਿਹੜਾ ਵਫਦ ਜਾ ਕੇ ਆਇਆ ਉਹਨੇ ਆ ਕੇ ਦਮ ਭਰਨਾ ਕਿ ਗੱਲ ਹੋ ਗਈ ਸਾਡੀ। ਸੋ ਕੀ ਹੁਣ ਉਸ ਮਾਮਲੇ ਤੋਂ ਚੁੱਪ ਰਹਿੰਦੇ ਨੇ? ਕੀ ਇਕੱਲੇ ਜਥੇਦਾਰ ਕਹਿੰਦੇ ਰਘਵੀਰ ਸਿੰਘ ਚੁੱਪ ਰਹਿੰਦੇ ਨੇ ਜਾਂ ਸਾਰੇ ਜਥੇਦਾਰ ਚੁੱਪ ਰਹਿੰਦੇ ਨੇ? ਸੋ ਇਹ ਸਾਰਿਆਂ ਦੇ ਉੱਤੇ ਹੁਣ ਨਜ਼ਰਸਾਨੀ ਰਹੇਗੀ ਕਿ ਕੀ ਹੁੰਦਾ। ਫਿਲਹਾਲ ਅੱਜ ਸਕ੍ਰਿਪਟਡ ਡਰਾਮਾ ਸੀ ਤੇ ਉਹ ਸਕ੍ਰਿਪਟਡ ਡਰਾਮੇ ਦੇ ਤਹਿਤ ਸੁਖਬੀਰ ਬਾਦਲ ਅਸਤੀਫਾ ਦੇ ਕੇ ਆਪਣੀ ਟੀਮ ਦਾ ਧੰਨਵਾਦ ਕਰਕੇ ਚਲੇ ਗਏ ਜੀ। ਤੇ ਹੁਣ ਨਵੀਂ ਭਰਤੀ ਦੀ ਪ੍ਰਕਿਰਿਆ ਸ਼ੁਰੂ ਹੋ ਗਈ। ਉਹ ਕਿੰਨੀ ਪ੍ਰਵਾਨ ਵੋਟ ਦੀ ਰਾਜਨੀਤੀ ਦੇ ਹਵਾਲੇ ਨਾਲ
ਕਿਵੇਂ ਪ੍ਰਵਾਨ ਚੜ੍ਹਦੀ ਹੈ ਇਹ ਵੀ ਦੇਖਣ ਵਾਲੀ ਗੱਲ ਹੋਏਗੀ। ਪੰਥਕ ਧਿਰਾਂ ਇਸ ਨੂੰ ਕਿਵੇਂ ਪ੍ਰਵਾਨ ਲੈਂਦੀਆਂ ਇਹ ਵੀ ਦੇਖਣ ਵਾਲੀ ਗੱਲ ਹੋਏਗੀ। ਅਕਾਲ ਤਖਤ ਸਾਹਿਬ ਦੇ ਰੁਤਬੇ ਦੀ ਜਿਹੜੀ ਬਹਾਲਤਾ ਸਾਹਮਣੇ ਆ ਰਹੀ ਸੀ, ਉਸ ਨੂੰ ਕਿਵੇਂ ਮੁੜ ਕੇ ਉਸ ਬਹਾਲਤਾ ਨੂੰ ਹੋਰ ਵੱਡਾ ਕਰਦੇ ਨੇ ਜਥੇਦਾਰ ਸਾਹਿਬ, ਇਹ ਨਜ਼ਰ ਉਹਨਾਂ ਤੇ ਵੀ ਰਹੀ। ਤੁਸੀਂ ਜਿਹੜੇ ਨੁਕਤੇ ਛੋਏ ਨੇ ਸ਼ਰਮਾ ਜੀ, ਉਹਨਾਂ ਦੇ ਵਿੱਚ ਉਹ ਤੱਤਸਾਰ ਤੇ ਇਹੀ ਨਿਕਲਦਾ ਵੀ ਜਿਹੜੇ 2 ਹੁਕਮਾਂ ਦੀ ਉਲੰਘਣਾ ਤਾਂ ਪਹਿਲਾਂ ਹੀ ਹੋ ਗਈ, ਜਿਹੜੀ ਕਮੇਟੀ ਬਣਾਈ ਸੀ ਉਹ ਭੰਗ ਹੋ ਗਈ। ਇੱਕ ਤਾਂ ਉਹ ਇੱਕ ਜਿਹੜਾ ਜਥੇਬੰਦਕ ਢਾਂਚਾ ਕਿਹਾ ਸੀ, ਤੇ ਤੁਸੀਂ ਕਿਹਾ ਕਿ ਸ਼ੁਰੂਆਤ ਹੀ ਇੱਥੋਂ ਕੀਤੀ ਸੀ ਕਿ ਪ੍ਰਧਾਨਗੀ ਦਾ ਉਹਦਾ ਤਾਂ ਅਸਤੀਫਾ ਦੇ ਦਿੱਤਾ ਤੇ ਬਾਕੀ ਕਿੱਥੇ ਗਏ ਜੀ। ਇਸੇ ਹੀ ਸਾਰੇ ਵਰਤਾਰੇ ਦੇ ਵਿੱਚ ਇੱਕ ਧਿਰ ਹੋਰ ਆ ਜਿਹਦੇ ਬਾਰੇ ਚਰਚਾ ਜਦੋਂ ਸੁਖਬੀਰ ਬਾਦਲ ਦੇ ਧੜੇ ਦੀ ਚੱਲਦੀ ਹੈ ਤੇ ਉਹਦੇ ਬਾਰੇ ਸੁਭਾਵਿਕ ਜੀ ਚਰਚਾ ਚੱਲਣੀ ਲਾਜ਼ਮੀ ਹੈ। ਜੁੜੇ ਹੋਏ ਨੇ ਉਹ ਵੀ। ਹੁਣ ਕਹਿੰਦੇ ਸੁਧਾਰ ਲਹਿਰ ਬਾਰੇ ਜਿਹੜੇ ਵਾਲੇ ਨੇ ਉਹ ਕਿਹੜੇ ਖਾਤੇ 'ਚ ਪੈਣਗੇ? ਪ੍ਰਵੀਨ ਜੀ, ਸੁਧਾਰ ਲਹਿਰ ਵਾਲੇ ਕਹਿੰਦੇ ਅਸੀਂ ਤਾਂ ਅਕਾਲ ਤਖਤ ਸਾਹਿਬ ਦੇ ਹੁਕਮਾਂ ਅਨੁਸਾਰ ਚੱਲ ਰਹੇ ਹਾਂ। ਠੀਕ ਹੈ ਜੀ। ਅਸੀਂ ਤਾਂ ਜੀ ਆਪਣਾ ਸਾਰਾ ਕੁਝ ਸਮੇਟ ਲਿਆ ਸੀਗਾ। ਹੋ ਸਕਦਾ ਕਿ 25 ਲੱਖ ਵਾਲੇ ਮੈਂਬਰਾਂ ਚੋਂ ਇੱਕ ਅੱਧੀ ਕਾਪੀ ਇਹਨਾਂ ਨੂੰ ਮਿਲ ਜਾਵੇ ਕਿ ਭਾਈ ਤੁਸੀਂ ਪਰਚੀਆਂ ਪੁਰਚੀਆਂ ਕੱਟ ਲਓ ਜੀ। ਅੱਜ ਬੈਠਕ ਦੇ ਅੰਦਰ ਇਹ ਵੀ ਹਰੇ ਨਾਰੇ ਵੱਜੇ ਕਿ ਭਾਈ ਘੱਟੋ ਘੱਟ ਐ ਲੱਗੇ ਤਾਂ ਸੀ ਕਿ ਅਸੀਂ ਵੀ ਪਹਿਲ ਕਦਮੀ ਕੀਤੀ ਆ। ਜੇ ਉਹਨਾਂ ਨੇ ਆਪਣੇ ਚੁੱਲ੍ਹੇ ਸਮੇਟਿਆ ਤਾਂ ਆਪਾਂ ਵੀ ਇਹ ਪਹਿਲ ਕਦਮੀ ਕਰੀਏ ਕਿ ਆਓ ਸਾਰੇ ਮਿਲ ਕੇ ਮੈਂਬਰਸ਼ਿਪ ਕਰੀਏ, ਕਹਾ ਕੇ ਮਾਰ ਲਓ ਉਹਨਾਂ ਨੂੰ। ਫਿਰ ਉਹ ਕਹਿੰਦੇ ਐਂ ਕਰੋ ਜੀ, ਸੁਖਬੀਰ ਬਾਦਲ ਹੋਰੀ ਜਦੋਂ ਬਾਹਰ ਜਾ ਕੇ ਧੰਨਵਾਦ ਕਰਨਗੇ ਉਹ ਕਹਿ ਦੇਣ ਕਿ ਚਲੋ ਜੀ ਆਓ, ਮੈਂ ਅਸਤੀਫਾ ਦੇਤਾ, ਮੈਂ ਬਤੌਰ ਵਰਕਰ ਨਵੀਂ ਭਰਤੀ 'ਚ ਆਪਣੀ ਪਰਚੀ ਕਟਾਊਂਗਾ, ਆਓ ਸਾਰੇ ਕਟਾਈਏ, ਚਾਹੇ ਕੋਈ ਰੁੱਸਿਆ, ਚਾਹੇ ਗੁੱਸਾ ਹੈ, ਚਾਹੇ ਕੋਈ ਬਾਹਰ ਹੈ, ਚਾਹੇ ਅੰਦਰ ਹੈ। ਕਹਿੰਦੇ ਨਾ ਨਾ ਜੀ, ਸੁਖਬੀਰ ਜੀ ਥੋੜਾ ਕਹਿਣਗੇ ਗੱਲ, ਨਹੀਂ ਕਹਿਣੀ। ਅੱਛਾ ਜੀ, ਕਹਿੰਦੇ ਫਿਰ ਕੌਣ ਕਹੂ? ਕਹਿੰਦੇ ਜੀ ਫਿਰ ਪ੍ਰੈਸ ਕਾਨਫਰੰਸ ਕਹਿ ਦਿਓ। ਚਲੋ ਦੇਖ ਲਿਓ ਜੀ, ਮਾੜੀ ਜੀ ਕਹਿ ਦਿਓ ਇੱਕ ਲਾਈਨ ਕਿ ਆਓ ਜੀ ਸਾਰੇ ਮਿਲ ਕੇ ਆਪਾਂ ਅਕਾਲੀ ਦਲ ਨੂੰ ਮਜ਼ਬੂਤ ਕਰੀਏ। ਕਹਿੰਦੇ ਠੀਕ ਹੈ ਜੀ, ਪਰ ਉਹ ਲਾਈਨ ਮੈਨੂੰ ਲੱਭੀ ਹੋਣੀ ਕਿਤੇ ਪ੍ਰੈਸ ਕਾਨਫਰੰਸ 'ਚ, ਉਹ ਗੱਲ ਕਿਤੇ ਕਹੀ ਹੋਣੀ ਜੀ ਜੀ। ਤੋ ਇਹਦਾ ਮਤਲਬ ਇੱਧਰ ਵਾਲੀ ਧਿਰ ਦੇ ਹਵਾਲੇ ਨਾਲ ਆਪਾਂ ਬਹੁਤ ਦੇਰ ਪਹਿਲਾਂ ਗੱਲ ਕੀਤੀ ਸੀ ਕਿ ਧਿਰ ਨੇ ਇੱਕ ਤੈਅ ਕਰ ਲਿਆ ਕਿ ਹੋਰ ਕੋਈ ਆਵੇ, ਹੋਰ ਕੋਈ ਜਾਵੇ, ਕਿਸੇ ਨੂੰ ਮਨਾਉਣਾ ਪਵੇ ਮਨਾ ਲਾਂਗੇ, ਪਰ ਨਾ ਤਾਂ ਬੀਬੀ ਜਗੀਰ ਕੌਰ ਲੈਣੀ ਆ, ਨਾ ਚਰਨਜੀਤ ਬਰਾੜ ਲੈਣਾ, ਨਾ ਹੁਣ ਚੰਦੂ ਮਾਜਰਾ ਲੈਣਾ। ਇਹ 3 ਵਾਰੀ ਲੀਕ ਮਾਰੀ ਹੈ ਤੇ ਮਲੂਕਾ ਦੇ ਵਿੱਚ ਨੂੰ ਮਿਲੇ ਗਿਆ ਪਹਿਲਾਂ ਹੀ ਇਹਨਾਂ ਨੂੰ ਆਉਗੇ ਜੀ ਜੀ। ਤੇ ਰਖੜਾ ਪਰਿਵਾਰ ਬੀਜੇਪੀ ਨਾਲ ਵੀ ਹੈਗਾ। ਹੁਣ ਸਵਾਲ ਸਮੁੱਚੀ ਸੁਧਾਰ ਲਹਿਰ ਤੇ ਆ ਕਿ ਉਹਨਾਂ ਨੇ ਆਪਣਾ ਚੁੱਲ੍ਹਾ ਸਮੇਟ ਲਿਆ, ਪਰ ਉਹਨੂੰ ਚੁੱਲ੍ਹਾ ਦੁਬਾਰਾ ਮੰਗਾਉਣਾ ਚਾਹੁੰਦੇ ਨੇ ਤੇ ਆਪਣੇ ਪਿੰਡਾਂ 'ਚ ਫਿਰ ਜੇ ਚੁੱਲ੍ਹੇ 'ਚ ਅੱਗ ਨਾ ਹੋਵੇ ਤਾਂ ਮੰਗਮੀ ਅੱਗ ਵੀ ਲਿਆਉਣੀ ਪੈਂਦੀ ਹੈ। ਬਿਲਕੁਲ ਸਹੀ ਹੈ। ਦੁਆਇਆਂ ਦੀ ਚੁੱਲ੍ਹੇ 'ਚ ਰਾਤ ਦੀ ਅੱਧੀ ਦੱਬੀ ਹੋਈ ਪਾਥੀ 'ਚੋਂ ਇੱਕ ਟੁਕੜਾ ਤੋੜ ਕੇ ਮੰਗਾਉਣਾ ਪੈਂਦਾ ਕਿ ਭਾਈ ਦੇ ਦਿਓ, ਅਸੀਂ ਆਪਣੇ ਚੁੱਲ੍ਹੇ ਅੱਗ ਮੰਗਾਉਣੀ ਆ। ਬਿਲਕੁਲ ਬਿਲਕੁਲ। ਉਹਨੇ ਮੰਗਮੀ ਪਾਥੀ ਲਿਆਉਣਗੇ, ਮੰਗਮੀ ਅੱਗ ਲਿਆਉਣਗੇ। ਕੋਈ ਨਵੀਂ ਧਿਰ ਖੜੀ ਹੋਊਗੀ। ਅੱਜ ਸਰਬਜੋਤ ਸਿੰਘ ਬੇਦੀ ਦੀ ਅਗਵਾਈ 'ਚ ਜਿਹੜੀ ਬੈਠਕ ਜਲੰਧਰ 'ਚ ਹੋਈ ਆ, ਉਹ ਕਹਿੰਦੇ ਜੀ ਅਸੀਂ ਪੰਚ ਪ੍ਰਧਾਨੀ ਦੇ ਫਾਰਮੂਲੇ ਤੇ ਅੱਗੇ ਵਧਣਾ। ਕਿ ਉਹਨਾਂ 'ਚ ਇੰਨੀ ਸਮਰੱਥਾ ਹੈਗੀ ਆ ਉਹ ਸਾਰੀਆਂ ਧਿਰਾਂ 'ਚ ਕਿ ਉਹ ਹੁਣ ਪ੍ਰਵਾਨ ਚੜ ਜਾਣਗੇ ਪੰਥਕ ਸਿਆਸਤ 'ਚ, ਜਾਂ ਅੰਮ੍ਰਿਤਪਾਲ ਸਿੰਘ ਹੋਰੀ ਧਿਰ ਜਿਹੜੀ ਨਵੀਂ ਪਾਰਟੀ ਬਣਾ ਰਹੀ ਆ ਉਹ ਪ੍ਰਵਾਨ ਚੜੂਗੀ। ਕਿਉਂਕਿ ਜਿਸ ਦਿਨ ਦੀ ਅੰਮ੍ਰਿਤਪਾਲ ਨੇ ਐਲਾਨ ਕੀਤੀ ਆ ਨਵੀਂ ਪਾਰਟੀ, ਉਦੋਂ ਦਾ ਇੱਕ ਵਾਰ ਯੂਏਪੀ ਦਾ ਮਾਮਲਾ ਆ ਗਿਆ ਉਹਦੇ ਪਰ ਲੱਗਣ ਦਾ। ਅੱਜ ਉਹਦੀ ਧਰਮ ਪਤਨੀ ਦੇ ਹਵਾਲੇ ਨਾਲ ਮਸਲਾ ਆ ਗਿਆ ਕਿ ਲਓ ਜੀ ਉਹਦੀ ਤਾਂ ISI ਰਾਹੀਂ ਫੰਡਿੰਗ ਆ ਰਹੀ ਹੈ ਵਿਦੇਸ਼ਾਂ ਤੋਂ। ਇਹ ਆ ਸੋ ਇਸ ਦਾ ਮਤਲਬ ਉਹਦੇ ਉੱਤੇ ਲਗਾਤਾਰ ਕੀ ਇਹ ਰੂਟੀਨ 'ਚ ਅਚਾਨਕ ਉਹ ਕਾਰਵਾਈ ਉਸ ਸਮੇਂ ਆ ਰਹੀ ਹੈ ਜਦੋਂ ਪਾਰਟੀ ਬਣ ਰਹੀ ਹੈ, ਜਾਂ ਪਾਰਟੀ ਨੂੰ ਧਿਆਨ 'ਚ ਰੱਖ ਕੇ ਕਾਰਵਾਈ ਆ ਰਹੀ ਹੈ? ਕਦੋਂ ਆ ਰਹੀ ਹੈ? ਬਿਲਕੁਲ ਸਹੀ। ਇਸ ਲਈ ਇਹ ਸਾਰਾ ਕੁਝ ਤੇ 14 ਤਰੀਕ ਨੂੰ ਮਾਘੀ ਮੇਲੇ ਦੇ ਹਵਾਲੇ ਨਾਲ ਸਾਰਿਆਂ ਦੀ ਨਜ਼ਰ ਹੈ। ਬੇਸ਼ੱਕ ਅਕਾਲੀ ਦਲ ਇਕੱਠ ਕਰ ਲੇਗਾ, ਅਕਾਲੀ ਦਲ ਕੋਲ ਕੈਡਰ ਹੈ, ਸੁਖਬੀਰ ਬਾਦਲ ਧਿਰਾਂ ਕੋਲ ਸੰਗਠਨ ਹੈ, ਔਰ 25 ਲੱਖ ਦੀ ਮੈਂਬਰਸ਼ਿਪ ਇਹਨਾਂ ਲਈ ਕੋਈ ਮੁਸ਼ਕਲ ਨਹੀਂ ਹੈ ਜੇ ਸਹੀ ਰੂਪ 'ਚ ਵੀ ਕਰ ਲੈਣ। ਪਰ ਜਦੋਂ ਇਹ ਗੱਲ ਜਾਣਦੇ ਨੇ ਕਿ ਸਾਡੇ ਕੋਲੇ ਸੰਗਠਨ ਹੈ, ਸਾਡੇ ਕੋਲੇ ਤਾਕਤ ਹੈ, ਅਸੀਂ ਉਹ ਤਰੀਕੇ ਨਾਲ ਕਰ ਸਕਦੇ ਹਾਂ, ਫਿਰ ਜੇ ਸਾਰਾ ਕੁਝ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਪ੍ਰਵਾਨ ਕਰਕੇ ਆ ਜਾਂਦੇ ਤਾਂ ਵੀ ਤੁਸੀਂ ਉਹ ਪ੍ਰਵਾਨ ਚੜ ਜਾਣਾ ਸੀਗਾ, ਫਿਰ ਇਹਨਾਂ ਡਰ ਕਿਉਂ? ਸਹੀ ਬਿਲਕੁਲ ਸਹੀ। ਤੇ ਸ਼ਾਇਦ ਲੋਕਾਂ ਦੀ ਨਜ਼ਰ 'ਚ, ਲੋਕਾਂ ਦੇ ਦਿਲਾਂ 'ਚ ਤੁਸੀਂ ਥਾਂ ਬਣਾ ਲੈਂਦੇ ਦੁਬਾਰਾ। ਸਹੀ ਬਿਲਕੁਲ ਜੀ। ਪਰ ਪਤਾ ਨਹੀਂ ਕਿਸ ਗੱਲ ਦਾ ਅੰਦਰ ਡਰ ਪਿਆ, ਉਹ ਚੋਰ ਦੀ ਦਾੜੀ 'ਚ ਤਿਣਕਾ ਤਾਂ ਨਹੀਂ ਕਿਤੇ ਸਹੀ ਬਿਲਕੁਲ ਜਿਹੜਾ ਲੁਕਾਉਣ ਨੂੰ ਫਿਰ ਪਿਆ। ਸੋ ਇਹ ਸਵਾਲ ਵੱਡੇ ਨੇ। ਹਾਂ, ਜਿੱਥੋਂ ਤੱਕ ਸਵਾਲ ਨੂੰ ਸੁਧਾਰ ਲਹਿਰ ਵਾਲਾ, ਸੁਧਾਰ ਲਹਿਰ ਵਾਲੇ ਇੱਕ ਪਾਸੇ ਤਾਂ ਇੱਧਰ ਆਉਣ ਲਈ ਕਾਹਲੇ ਨੇ, ਦੂਏ ਪਾਸੇ ਉਹ ਬੀਜੇਪੀ ਨਾਲ ਵੀ ਬੁਗਤ ਪਕਾਉਣਾ ਚਾਹੁੰਦੇ ਨੇ, ਤੀਜਾ ਉਹਨਾਂ ਨੂੰ ਇਹ ਵੀ ਡਰ ਲੱਗਦਾ ਕਿ ਐ ਨਾ ਹੋਵੇ ਅਸੀਂ ਬੀਜੇਪੀ ਵਾਲੇ ਪਾਸਿਓਂ ਆ ਜਾਈਏ, ਕੱਲ ਨੂੰ ਇਹਨਾਂ ਦਾ ਵੀ ਗੱਠਜੋੜ ਹੋ ਜਾਵੇ, ਫਿਰ ਇਹਨਾਂ ਦੇ ਪਿੱਛੇ ਆ ਕੇ ਖੜਨਾ ਪਵੇ। ਸੋ ਬਾਇਆ ਬੀਜੇਪੀ ਗੱਠਜੋੜ। ਹੁਣ ਇਹ ਸਭ ਦੇ ਦਰਮਿਆਨ ਇਹ ਵੀ ਪਤਾ ਲੱਗ ਰਿਹਾ ਕਿ ਉਹ ਦੁਬਾਰਾ ਜਥੇਦਾਰ ਸਾਹਿਬ ਕੋਲ ਫਿਰ ਸ਼ਿਕਾਇਤ ਲੈ ਕੇ ਜਾਣ ਨੂੰ ਫਿਰਦੇ ਨੇ। ਅੱਛਾ, ਕਿ ਆਪਾਂ ਫੇਰ ਕਰੀਏ ਜੀ ਕਿ ਤੁਹਾਡਾ ਹੁਕਮਨਾਮਾ ਨਹੀਂ ਮੰਨਿਆ, ਤੁਹਾਡਾ ਫੈਸਲਾ ਨਹੀਂ ਮੰਨਿਆ ਜੀ। ਸੋ ਹੁਣ ਇਹ ਸਥਿਤੀ ਦੇ ਵਿੱਚ ਉਹ ਆਪਣੇ ਆਪ ਨੂੰ ਠੱਗੇ ਹੋਏ ਮਹਿਸੂਸ ਕਰਦੇ ਨੇ ਤੇ ਆਪਣੇ ਆਪ ਨੂੰ ਆਪ ਹੀ ਖੁਸ਼ ਹੋਏ ਮਹਿਸੂਸ ਕਰਦੇ ਨੇ, ਲੈ ਵੀ ਅਸੀਂ ਚਤਰਾਈ ਕਰ ਲਈ। ਇਹ ਚਤਰਾਈ ਕਿੰਨੀ ਕੁ ਸਿਰੇ ਚੜੂਗੀ ਇਹ ਆਉਣ ਵਾਲਾ ਸਮਾਂ ਤੈਅ ਕਰੂਗਾ।
ਪਤਾ ਨਹੀਂਗਾ ਸੁਧਾਰ ਲਹਿਰ ਵਾਲੇ ਸੁਧਰ ਰਹੇ ਨੇ ਜਾਂ ਇਹ ਸੁਧਰੇ ਨੇ, ਜਾਂ ਇਹ ਵੀ ਨਹੀਂ ਸੁਧਰੇ ਤੇ ਉਹ ਵੀ ਨਹੀਂ ਸੁਧਰਦੇ। ਪਰ ਜਿਹੜੀ ਲੀਡਰਸ਼ਿਪ ਹੁਣ ਇਹਨਾਂ ਨੇ ਮੂਹਰੇ ਲਾਈ ਆ ਸਾਰੀ ਭਰਤੀ ਪ੍ਰਕਿਰਿਆ ਲਈ, ਹਾਂਜੀ ਤੇ ਉਧਰ ਜਿਹੜੀ ਲੀਡਰਸ਼ਿਪ ਕਹਿੰਦੀ ਆ ਅਸੀਂ ਅਕਾਲ ਤਖਤ ਸਾਹਿਬ ਦੀ ਮੰਨਦੇ ਆ, ਲੋਕਾਂ ਦੇ ਮਨਾਂ ਚੋਂ ਇਹ ਸਾਰੇ ਉਤਰੇ ਹੋਏ ਨੇ। ਔਰ ਇਹਨਾਂ ਦੇ ਨਾਲ ਜਿਹੜੀ ਦੂਜੀ ਤੀਜੀ ਲਾਈਨ ਚ ਤੁਰੀ ਆ ਰਹੀ ਸੀ, ਉਹਨੂੰ ਵੀ ਆਸ ਸੀ ਕਿ ਘੱਟੋ ਘੱਟ ਨਵੇਂ ਰੂਪ ਨਵੇਂ ਸਰੂਪ ਦੇ ਹਵਾਲੇ ਨਾਲ ਸਾਨੂੰ ਮੂਹਰੇ ਕਰਨਗੇ। ਤੇ ਇਹਨਾਂ ਦੀ ਆਪਣੀ ਉਹ ਦੂਜੀ ਤੀਜੀ ਲਾਈਨ ਦੀ ਲੀਡਰਸ਼ਿਪ ਵੀ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੀ ਆ। ਸੋ ਪੰਜਾਬ ਹਮੇਸ਼ਾ ਤੋਂ ਖੇਤਰੀ ਪਾਰਟੀ, ਖਾਸ ਕਰ ਸ਼੍ਰੋਮਣੀ ਅਕਾਲੀ ਦਲ ਤੋਂ ਆਸ ਕਰਦਾ ਕਿ ਸਾਡੇ ਲਈ, ਪੰਜਾਬ ਲਈ, ਪੰਜਾਬੀਅਤ ਲਈ, ਕੌਮ ਲਈ ਖੜੂਗੀ। ਖੜਨਗੇ ਬਿਲਕੁਲ ਜੀ। ਪਰ ਇਹ ਸਿਰਫ ਵੋਟ ਦੀ ਰਾਜਨੀਤੀ ਦੇ ਚੱਕਰ ਦੇ ਵਿੱਚ ਪੜਾਅ ਦਰ ਪੜਾਅ ਹੇਠਾਂ ਆਉਂਦੇ ਜਾ ਰਹੇ ਨੇ, ਤੇ ਚਿਹਰੇ ਮੁੜ ਕੇ ਉਹਨਾਂ ਨੂੰ ਪ੍ਰਵਾਨ ਕਰਾਉਣ ਦੇ ਚੱਕਰ 'ਚ ਆਪਣੀ ਕੋਤਾਹੀ ਕਰਦਿਆਂ ਇਸ ਸਥਿਤੀ 'ਚ ਆ ਗਏ ਨੇ। ਚਲੋ ਦੇਖਦੇ ਹਾਂ, ਰੱਬ ਸਮੱਤ ਬਖਸ਼ੇ ਕਿ ਸ਼ਾਇਦ ਅਜੇ ਵੀ ਕੁਝ ਭਲਾ ਹੋ ਜਾਵੇ। ਫਿਲਹਾਲ ਨਾ ਸੁਧਾਰ ਲਹਿਰ ਵਾਲਿਆਂ ਦਾ ਕੁਝ ਭਲਾ ਹੁੰਦਾ ਨਜ਼ਰ ਆਉਂਦਾ, ਨਾ ਇਹਨਾਂ ਦਾ। ਜੀ ਬਿਲਕੁਲ, ਜਿਹੜੇ ਸੁਧਾਰ ਲਹਿਰ ਵਾਲੇ ਜਿਵੇਂ ਤੁਸੀਂ ਕਹਿ ਰਹੀ ਸੀ ਵੀ ਬੀਜੇਪੀ ਮਗਰ ਖੜ ਗਏ, ਫਿਰ ਇਹ ਤਾਂ ਸੋਚਣਗੇ ਨਾ ਵੀ ਜੇ ਖੜਨਾ ਹੀ ਮਗਰ ਹੈ ਫਿਰ ਵੱਡੇ ਘਰ ਮਗਰ ਹੀ ਖੜਾਂਗੇ, ਫਿਰ ਇਹਨਾਂ ਮਗਰ ਕਿਉਂ ਖੜਾਂਗੇ? ਇਹੀ ਦੁਚਿੱਤੀ ਤਾਂ ਕਿਸੇ ਪਾਸੇ ਜਾਣ ਨਹੀਂ ਦਿੰਦੀ ਅਸਲ ਦੇ ਵਿੱਚ। ਐਸਕੇਐਮ ਦੀ ਏਕਤਾ ਬਾਰੇ ਆਪਾਂ ਚਰਚਾ ਕੀਤੀ ਸੀ ਲੰਘੇ ਪ੍ਰੋਗਰਾਮ ਦੇ ਵਿੱਚ ਸ਼ਰਮਾ ਜੀ, ਤੇ ਉਸੇ ਗੱਲ ਨੂੰ ਆਪਾਂ ਅੱਗੇ ਤੋਰ ਕੇ ਐਸਕੇਐਮ ਦੀ ਜਿਹੜੀ ਏਕਤਾ, ਕੀ ਇਹ ਕੇਂਦਰ ਦਾ ਜਿਹੜਾ ਪੱਥਰ ਦਿਲ ਹੈ ਉਹਨੂੰ ਪਿਘਲਾ ਸਕੂਗੀ? ਜੀ ਬਹੁਤ ਵੱਡਾ ਸਵਾਲ ਹੈ ਜੀ। ਅੱਜ ਐਸਕੇਐਮ ਦੀ ਟੀਮ 6 ਮੈਂਬਰੀ ਟੀਮ 101 ਕਿਸਾਨਾਂ ਦੇ ਜਥੇ ਨਾਲ ਖਨੌਰੀ ਬਾਰਡਰ ਗਈ। ਠੀਕ ਹੈ ਜੀ। ਔਰ ਜਿਹੋ ਜੀ ਆਪਾਂ ਕੱਲ ਗੱਲ ਕਰ ਰਹੇ ਸੀਗੇ, ਉਸ ਹਵਾਲੇ ਨਾਲ ਬੂਰ ਵੀ ਪਿਆ, ਅੱਜ ਖਿੜੇ ਮੱਥੇ ਬਾਹਾਂ ਖਿਲਾਰ ਕੇ ਉੱਥੋਂ ਸਵਾਗਤ ਹੋਇਆ। ਠੀਕ ਹੈ ਜੀ। ਕਿਉਂਕਿ ਕਿਤੇ ਨਾ ਕਿਤੇ 11 ਮਹੀਨਿਆਂ ਤੋਂ ਧਰਨੇ ਪ੍ਰਦਰਸ਼ਨ ਤੇ ਬੈਠੀਆਂ ਧਿਰਾਂ ਨੂੰ ਵੀ ਸਮਝ ਆਈ ਹੈ ਸ਼ਾਇਦ ਕਿ ਇੱਕੇ ਨਾਲ ਹੀ ਸਾਡੀ ਤਾਕਤ ਵੱਡੀ ਹੁੰਦੀ ਹੈ, ਇਕੱਠਿਆਂ ਹੀ ਸਾਡੀ ਤਾਕਤ ਵੱਡੀ ਹੁੰਦੀ ਹੈ। ਤੇ ਇਹਨਾਂ ਨੂੰ ਵੀ ਸਮਝ ਆਈ ਕਿ ਮਿੱਤਰੋ, ਜੇ ਭੋਗ ਤੇ ਜਾ ਕੇ ਕੱਪੜੇ ਫੜਾਉਣੇ ਆ ਫਿਰ ਕੋਈ ਫਾਇਦਾ ਨਹੀਂਗਾ, ਘੱਟੋ ਘੱਟ ਪਹਿਲਾਂ ਤਾਂ ਜਾਓ, ਸ਼ਾਇਦ ਆਪਾਂ ਆਪਣਾ ਬੰਦਾ ਬਚਾ ਲਈਏ। ਹੋ ਸਕਦਾ ਕਿ ਅੱਜ ਉਮੀਦ ਕੀਤੀ ਜਾ ਰਹੀ ਹੈ ਕਿ ਦਿੱਲੀ ਤੋਂ ਪਰਤਣ ਤੋਂ ਬਾਅਦ ਜਿਹੜਾ ਪਾੜਾ ਡੱਲੇਵਾਲ ਰਾਜੇਵਾਲ ਚ ਪੈ ਗਿਆ ਸੀ, ਸ਼ਾਇਦ ਉਹ ਅੱਜ ਬਹੁਤ ਘਟਿਆ ਹੋਵੇ। ਅੱਜ ਰਾਜੇਵਾਲ ਹੋਰੀ ਜਦੋਂ ਡੱਲੇਵਾਲ ਉਹਨਾਂ ਕੋਲ ਬੈਠੇ ਸੀ ਤਾਂ ਦੋਵਾਂ ਦੇ ਮਨਾਂ ਚੋਂ ਕਾਫੀ ਕੁਝ ਸਾਫ਼ ਹੋਇਆ ਹੋਊ, ਕਿਉਂਕਿ ਬਹੁਤ ਕੁਝ ਊਚ ਨੀਚ ਬੋਲਿਆ ਗਿਆ ਇੱਕ ਦੂਜਿਆਂ ਬਾਰੇ, ਬਹੁਤ ਕੁਝ ਕਿਹਾ ਗਿਆ ਇੱਕ ਦੂਜਿਆਂ ਬਾਰੇ। ਉਹ ਆਪ ਝੱਗਾ ਚੱਕਿਆ ਆਪਣਾ ਹੀ ਢਿੱਡ ਨੰਗਾ ਹੁੰਦਾ। ਸੋ ਇਸ ਲਈ ਉਹ ਕਮਜ਼ੋਰੀਆਂ ਅਸੀਂ ਆਪਣੀਆਂ ਸਾਹਮਣੇ ਲਿਆ ਰੱਖੀਆਂ। ਪਰ ਅੱਜ ਲੱਗਦਾ ਮੈਨੂੰ ਲੱਗਦਾ ਕਾਫੀ ਕੁਝ ਨੇੜੇ ਲੱਗਿਆ ਹੋਏਗਾ। ਠੀਕ ਹੈ ਜੀ। ਉਹ ਤਸਵੀਰਾਂ ਜਦੋਂ ਸਾਹਮਣੇ ਆਈਆਂ, ਫਿਰ ਉਹ ਤੋਂ ਬਾਅਦ ਸਾਂਝੀ ਪ੍ਰੈਸ ਕਾਨਫਰੰਸ ਆਈ, ਜਿਹਦੇ ਵਿੱਚ ਲਗਭਗ ਇਹ ਤੈਅ ਹੋਇਆ ਕਿ ਆਪਾਂ ਆਪਣੇ ਏਜੰਡਾ ਬੇਸ ਤਾਂ ਇਕੱਠੇ ਚੱਲੀਏ, ਮਸਲੇ ਤਾਂ ਆਪਣੇ ਏਜੰਡੇ ਸੇਮ ਨੇ, ਉਹਨਾਂ ਦੇ ਆਧਾਰ ਤੇ ਇਕੱਠੀ ਲੜਾਈ ਲੜੀਏ। ਤੇ ਜੇਕਰ ਆਪਣੇ ਆਪਣੇ ਪੱਧਰ ਤੇ ਵੀ ਕੁਝ ਕਰਨਾ ਪਵੇ ਤਾਂ ਇੱਕ ਦੂਜੇ ਦੇ ਪ੍ਰੋਗਰਾਮ ਨੂੰ ਘਾਟ ਨਾ ਕਰੀਏ, ਇੱਕ ਦੂਜੇ ਦੇ ਤਰੀਕਾਂ ਨੂੰ ਘਾਟ ਨਾ ਕਰੀਏ। ਸੋ ਇਸ ਲਈ ਐਸਕੇਐਮ ਕੱਲ ਮੋਗੇ ਤੋਂ ਤੁਰਨ ਲੱਗਿਆ ਹੀ ਜਦੋਂ ਇਹ ਐਲਾਨ ਕਰਕੇ ਤੁਰਿਆ ਕਿ ਜੀ ਠੀਕ ਹੈ, ਅਸੀਂ ਵੀ ਹੁਣ ਉਹਨਾਂ ਵੱਲੋਂ ਐਲਾਨ ਕੀਤੇ ਹੋਏ ਪ੍ਰੋਗਰਾਮ ਅਨੁਸਾਰ 26 ਨੂੰ ਟਰੈਕਟਰ ਮਾਰਚ ਕਰਾਂਗੇ, ਅਸੀਂ ਵੀ 13 ਤਰੀਕ ਨੂੰ ਖਰੜ ਦੀ ਕਾਪੀਆਂ ਸਾੜਾਂਗੇ, ਤਾਂ ਉੱਥੋਂ ਸੰਕੇਤ ਵੱਜ ਗਿਆ ਕਿ ਇੱਕ ਹੋਣਾ ਚਾਹੁੰਦੇ ਨੇ। ਸੋ ਉਸੇ ਅਨੁਸਾਰ ਉੱਥੇ ਉਹਨਾਂ ਨੇ ਕਿਹਾ ਕਿ ਠੀਕ ਹੈ, ਮਿਲ ਕੇ ਅਗਲੇ ਪ੍ਰੋਗਰਾਮ ਦੇ 15 ਤਰੀਕ ਨੂੰ ਸਾਂਝੀ ਬੈਠਕ ਰੱਖ ਲਈਏ, ਜਿਸ 'ਚ ਤੈਅ ਪ੍ਰੋਗਰਾਮ ਆ ਜਾਣਗੇ, ਹੈ ਨਾ। ਪਰ ਵੱਡਾ ਸਵਾਲ ਇਹ ਹੈ ਕਿ ਇਸ ਏਕਤਾ ਦੇ ਬਾਅਦ ਕੀ ਕੇਂਦਰ ਸਰਕਾਰ ਗੱਲਬਾਤ ਲਈ ਸਾਹਮਣੇ ਆਏਗਾ? ਕੀ ਉਹ ਆਪਣੀ ਜਿੱਦ ਛੱਡੇਗਾ? ਕੀ ਉਹਦਾ ਦਿਲ ਪਿਘਲੇਗਾ? ਸਵਾਲ ਇਹ ਹੈ। ਚਲੋ, ਇਸ ਏਕਤਾ ਦੇ ਨਾਲ ਇੱਕ ਤਾਂ ਇਹ ਹੈ ਕਿ ਘੱਟੋ ਘੱਟ ਹੁਣ ਪ੍ਰੋਗਰਾਮ ਦੀ ਰੂਪ ਰੇਖਾ ਦੁਰਸਤ ਹੋ ਜਾਏਗੀ, ਉਹਦੇ ਵਿੱਚ ਤਾਕਤ ਨਜ਼ਰ ਆਏਗੀ। ਕੱਲ ਮੋਗੇ ਦਾ ਇਕੱਠ ਜਿਹੜਾ ਸੀਗਾ ਉਹ ਕਿਤੇ ਨਾ ਕਿਤੇ ਕੇਂਦਰ ਕੋਲ ਵੀ ਖਬਰਾਂ ਤਾਂ ਏਜੰਸੀਆਂ ਨੇ ਭੇਜੀਆਂ ਹੀ ਨੇ, ਤੇ ਹੁਣ ਪੰਜਾਬ ਸਰਕਾਰ ਤੇ ਵੀ ਇਸ ਗੱਲ ਦਾ ਦਬਾਅ ਵਧੇਗਾ ਕਿ ਮਿੱਤਰੋ, ਮੂੰਹ ਜ਼ਬਾਨੀ ਕਹਿ ਕੇ, ਟਵੀਟ ਕਹਿ ਕੇ, ਅਪੀਲ ਕਹਿ ਕੇ ਨਹੀਂ ਸਰਨਾ, ਘੱਟੋ ਘੱਟ ਕੇਂਦਰ ਦਾ ਬੂਹਾ ਖੜਕਾਉਣਾ ਪੈਣਾ, ਨਹੀਂ ਤਾਂ ਫਿਰ ਇਹ ਰੁੱਖ ਸਾਡੇ ਕੰਨੀ ਨੂੰ ਆਏਗਾ। ਔਰ ਮੈਂ ਤਾਂ ਕਹਿੰਦਾ ਕਿ ਕੱਲਾ ਪੰਜਾਬ ਸਰਕਾਰ ਕਿਉਂ, ਜਿੰਨੇ ਫੋਟੋਆਂ ਖਿਚਾ ਕੇ ਆਏ ਨੇ ਡੱਲੇਵਾਲ ਸਾਹਿਬ ਨਾਲ, ਉਹਨਾਂ ਸਾਰਿਆਂ ਨੂੰ ਸਵੇਰ ਨੂੰ ਦਿੱਲੀ ਦੀ ਬੱਸ ਚੜਾਓ ਕਿ ਉੱਥੇ ਜਾ ਕੇ ਬੈਠੋ, ਉੱਥੇ ਫੋਟੋ ਖਿਚਾਓ ਕਿ ਹਾਂ ਜੀ, ਅਸੀਂ ਮੋਦੀ ਜੀ ਤੁਹਾਡੇ ਦਰ ਤੇ ਆਏ ਹਾਂ, ਗੱਲ ਸੁਣੋ ਕਿਸਾਨਾਂ ਦੀ। ਨਹੀਂ, ਅਸੀਂ ਸਾਰੇ ਜਥੇਬੰਦੀਆਂ, ਸਾਰੀਆਂ ਪਾਰਟੀਆਂ ਨਾਲ ਧਰਨੇ ਤੇ ਬੈਠਦੀਆਂ। ਕਿਉਂ ਨਹੀਂ ਉਹ ਬਸ਼ਰਮਪਣਾ ਛੱਡਦੀਆਂ? ਇਹ ਜ਼ਿੰਮੇਵਾਰੀ ਰਾਜਨੀਤਿਕ ਤਰ੍ਹਾਂ ਦੀ ਹੈ। ਕਿਸਾਨ ਆਪਣਾ ਕੰਮ ਕਰ ਰਹੇ ਨੇ, ਜਥੇਬੰਦੀਆਂ ਆਪਣਾ ਕੰਮ ਕਰ ਰਹੀਆਂ ਨੇ, ਪਰ ਉਹ ਕਿਉਂ ਮਨਫੀ ਨੇ, ਉਹ ਕਿਉਂ ਫਰਾਰ ਨੇ? ਫੋਟੋਆਂ ਖਿਚਾਉਣਾ ਹੀ ਕੰਮ ਸੀ। ਔਰ ਮੈਨੂੰ ਇਹ ਵੀ ਪਤਾ ਲੱਗਿਆ ਕਿ ਕਿਸਾਨ ਜਥੇਬੰਦੀਆਂ ਜਿਹੜੀਆਂ ਪਹੁੰਚੀਆਂ ਸੀ, ਡੱਲੇਵਾਲ ਹੋਰਾਂ ਨੂੰ ਇਹ ਵੀ ਅਪੀਲ ਕਰਨ ਦੀ ਕੋਸ਼ਿਸ਼ ਕੀਤੀ ਆ ਕਿ ਡੱਲੇਵਾਲ ਸਾਹਿਬ, ਕਿ ਤੁਸੀਂ ਹੁਣ ਮਰਨ ਵਰਤ ਛੱਡ ਦਿਓ, ਠੀਕ ਹੈ ਜੀ, ਆਪਾਂ ਇਕੱਠੇ, ਆਪਾਂ ਮਿਲ ਕੇ ਇਕੱਠਿਆਂ ਲੜਦੇ ਹਾਂ। ਪਰ ਡੱਲੇਵਾਲ ਹੋਰੀ ਜਿਸ ਸਿਰੜ ਚ ਨੇ ਔਰ ਜਿਸ ਸਥਿਤੀ ਚ ਨੇ, ਜਿਵੇਂ ਕਈ ਵਾਰ ਸ਼ੁਰੂ ਚ ਭੁੱਖ ਲੱਗਦੀ ਹੈ ਨਾ ਬੰਦੇ ਨੂੰ,
ਤਾਂ ਇੱਕ ਵਾਰ ਤਾਂ ਭੁੱਖ ਤੜਫਾ ਦਿੰਦੀ ਆ, ਬਾਅਦ ਚ ਜਦੋਂ ਭੁੱਖ ਮਰ ਜਾਵੇ ਫਿਰ ਉਹ ਸਥਿਤੀ ਆ ਜਾਂਦਾ, ਬੰਦਾ ਫਿਰ ਮਜਬੂਤ ਹੁੰਦਾ। ਹੁਣ ਮੈਨੂੰ ਲੱਗਦਾ ਕਿ ਡੱਲੇਵਾਲ ਹੋਰੀ ਇਸ ਸਥਿਤੀ ਚ ਉਹ ਕਹਿੰਦੇ ਬਿਨਾਂ ਮੰਗਾਂ ਤੋਂ ਮੈਂ ਨਹੀਂ ਬਾਹਰ ਆਉਣਾ। ਤੇ ਉਹਨਾਂ ਨੂੰ ਇਹ ਵੀ ਪਤਾ ਹੈ ਕਿ ਅੱਜ ਜੇਕਰ ਇਹ ਏਕਤਾ ਹੋ ਰਹੀ ਹੈ, ਅੱਜ ਜੇਕਰ ਇਹ ਇਕੱਠ ਹੋ ਰਿਹਾ, ਅੱਜ ਜੇਕਰ ਮੀਡੀਆ ਦੀ ਨਜ਼ਰ ਇੱਧਰ ਨੂੰ ਹੋਈ ਹੈ, ਤਾਂ ਮੇਰੀ ਭੁੱਖ ਹੜਤਾਲ ਕਰਕੇ ਹੋਈ, ਨਹੀਂ ਤਾਂ ਬੈਠੇ ਤਾਂ 11 ਮਹੀਨੇ ਤੋਂ ਸੀ। ਇਹ ਇਸ ਲਈ ਉਹ ਪਿੱਛਾ ਨਹੀਂ ਹਟਣਾ, ਉਹਨੂੰ ਲੱਗ ਰਿਹਾ ਕਿ ਹੁਣ ਇਹ ਦਬਾਅ ਬਣ ਰਿਹਾ, ਪਰ ਦਬਾਅ ਦੇ ਚੱਕਰ ਚ ਕਿਤੇ ਕੁਝ ਹੋਰ ਨਾ ਹੋ ਜਾਵੇ ਭਣ, ਉਹ ਫਿਕਰਮੰਦੀ ਹੈ। ਸੋ ਇਸ ਲਈ ਹੁਣ ਪੰਜਾਬ ਸਰਕਾਰ ਦੀ, ਵਿਰੋਧੀ ਧਿਰ ਦੀ, ਅਕਾਲੀ ਦਲ ਦੀ, ਆਪ ਦੀ, ਕਾਂਗਰਸ ਦੀ, ਤੇ ਜਿਹੜੇ ਭਾਜਪਾਈ ਜਥੇਦਾਰ ਸਾਹਿਬ ਕੋਲ ਜਾ ਕੇ ਆਏ ਨੇ, ਗਿਆਨੀ ਰਘਵੀਰ ਸਿੰਘ ਕੋਲ, ਬੀਜੇਪੀ ਲੀਡਰ ਪੰਜਾਬ ਦੇ, ਕਿ ਜੀ ਤੁਸੀਂ ਅਪੀਲ ਕਰੋ ਜੀ ਕਿ ਮਰਨ ਵਰਤ ਛੱਡਣ ਜੀ ਡੱਲੇਵਾਲ। ਉਹਨਾਂ ਨੂੰ ਡੱਲੇਵਾਲ ਸਾਹਿਬ ਕਹਿੰਦੇ ਕਿ ਬੀਜੇਪੀ ਵਾਲੇ ਉਹ ਇੱਧਰ ਨੂੰ ਜਾਣ ਦੀ ਬਜਾਏ, ਅੰਮ੍ਰਿਤਸਰ ਨੂੰ ਜਾਣ ਦੀ ਬਜਾਏ ਦਿੱਲੀ ਨੂੰ ਜਾਂਦੇ, ਤੁਸੀਂ ਮੋਦੀ ਕੋਲ ਨੂੰ ਜਾਓ। ਸੋ ਇਹ ਸਾਰੀਆਂ ਪਾਰਟੀਆਂ ਦੀ ਜ਼ਿੰਮੇਵਾਰੀ ਬਣਦੀ ਆ ਕਿ ਉਹ ਕੇਂਦਰ ਨੂੰ ਜਾ ਕੇ ਕਹਿਣਗੇ, ਕਿਉਂਕਿ ਇੱਕ ਵਾਰ ਇਸ ਨੁਕਤੇ ਤੇ ਗੱਲ ਆ ਗਈ ਸੀ ਕਿ ਕੇਂਦਰ ਗੱਲਬਾਤ ਸ਼ੁਰੂ ਕਰ ਲਵੇ, ਫਿਰ ਮੈਂ ਮੈਡੀਕਲ ਟ੍ਰੀਟਮੈਂਟ ਲੈ ਲੂੰ। ਹਾਂਜੀ ਆਪਾਂ ਚਰਚਾ ਕੀਤੀ ਹੈ ਦਿੱਤੀ, ਪਰ ਉਹ ਗੱਲਬਾਤ ਤੇ ਵੀ ਨਹੀਂ ਆਉਣ ਨੂੰ ਤਿਆਰ। ਇਹਦਾ ਮਤਲਬ ਕਿਹੀ ਜੀ ਜਿੱਦੀ ਸਰਕਾਰ ਹੈ, ਤੁਸੀਂ ਇੱਥੋਂ ਦਾ ਜਾਣਾ ਜੀ। ਬਿਲਕੁਲ। ਸੋ ਹੁਣ ਦੇਖਦੇ ਹਾਂ ਜੀ, ਇਹ ਤਾਕਤ ਤੋਂ ਬਾਅਦ ਹੋ ਸਕਦਾ ਕਿ ਸਰਕਾਰਾਂ ਥੋੜਾ ਜਿਹਾ ਹਲੂਣਾ ਸਰਕਾਰਾਂ ਨੂੰ ਮਿਲੇ। ਨਹੀਂ, ਇਹ ਬਿਲਕੁਲ ਤੁਸੀਂ ਸਹੀ ਦੱਸਿਆ, ਜ਼ਿਕਰ ਕੀਤਾ ਕਿ ਚਲੋ ਪ੍ਰੋਗਰਾਮਾਂ ਦੇ ਵਿੱਚ ਤਾਂ ਕੰਟਰਾਡਿਕਸ਼ਨ ਨਾ ਹੋਵੇ, ਪ੍ਰੋਗਰਾਮ ਤਾਂ ਇਕੱਠੇ ਮਿਲ ਕੇ ਕਰੋ ਨਾ, ਫੇਰ ਹੀ ਪ੍ਰਭਾਵ ਜਾਊਗਾ। ਜੇ ਤੁਹਾਡੇ ਕਦਮਾਂ ਤੋਂ ਹੀ ਪ੍ਰਭਾਵ ਜਾਂਦਾ ਨਾ, ਤੁਹਾਡੇ ਜਿਹੜੇ ਕੰਮ 'ਚ ਅੱਗੇ ਜਾ ਕੇ ਕਰੋਗੇ ਉਹਨਾਂ ਤੋਂ ਹੀ ਪ੍ਰਭਾਵ ਜਾਂਦਾ। ਪਰ ਇਹ ਬਿਲਕੁਲ ਕੇਂਦਰ ਸਰਕਾਰ ਤਾਂ ਸ਼ਰਮਾ ਜੀ ਦੂਜੀਆਂ ਜਿਹੜੀਆਂ ਕਿਸਾਨ ਜਥੇਬੰਦੀਆਂ ਸਰਕਾਰੀ ਨੇ, ਉਹਨਾਂ ਦੇ ਨਾਲ ਮਿਲ ਕੇ ਗੱਲਾਂ ਬਾਤਾਂ ਕਰਕੇ ਪ੍ਰਭਾਵ ਸਿਰਜ ਰਹੀ ਹੈ ਜੀ। ਕਿਸਾਨ ਤਾਂ ਸਾਡੇ ਨਾਲ ਨੇ, ਤੇ ਜਿਹੜੇ ਅਸਲ ਦੇ ਵਿੱਚ 700 ਜਥੇਬੰਦੀਆਂ ਨਵੀਆਂ ਇਹੋ ਜਿਹੀਆਂ ਜਾਲੀ ਬਣਾਈਆਂ। 700, ਹਾਂਜੀ। ਤੁਸੀਂ ਦੇਖ ਲਓ, 700 ਜਥੇਬੰਦੀਆਂ ਜਾਲੀ ਬਣਾਈ ਗਈ ਹੈ ਸਿਰਫ ਇਹਨਾਂ ਦੇ ਸੰਘਰਸ਼ਾਂ ਨੂੰ ਢਾਹ ਲਾਉਣ ਵਾਸਤੇ, ਕਿ ਅਸਲ ਕਿਸਾਨ ਦੀ ਗੱਲ ਨਾ ਉੱਥੇ ਜਾ ਸਕੇ। ਦਿੱਲੀ ਦੀ ਸਿਆਸਤ ਦਾ ਰੁਖ ਕਰ ਗਏ ਆਪਾਂ। ਦਿੱਲੀ ਦੇ ਵਿੱਚ ਬਹੁਤ ਕੁਝ ਵਾਪਰ ਰਿਹਾ, ਤੇ ਇਹਨਾਂ ਵਰਤਾਰਿਆਂ ਉੱਤੇ, ਇਹਨਾਂ ਖਬਰਾਂ ਉੱਤੇ ਗੱਲਾਂ ਬਾਤਾਂ ਹੋਣੀਆਂ, ਇਹਨਾਂ ਦੇ ਵਿਸ਼ਲੇਸ਼ਣ ਹੋਣਾ ਬੜਾ ਲਾਜ਼ਮੀ ਹੈ। ਕੇਜਰੀਵਾਲ ਕਹਿੰਦੇ ਰਿਓੜੀਆਂ ਵੰਡ ਕੇ ਵੋਟਾਂ ਮੰਗ ਰਹੇ ਨੇ, ਤੇ 6 ਰਿਓੜੀਆਂ ਉਹਨਾਂ ਨੇ ਹੁਣ ਵੰਡੀਆਂ ਨੇ, ਤਾਜ਼ਾ ਲੰਘੇ ਕੁਝ ਦਿਨਾਂ ਦੇ ਦੌਰਾਨ। ਅਸਲ 'ਚ ਕੀ ਆ ਕਿ ਬੀਜੇਪੀ ਨੇ ਨਾ ਅਰਵਿੰਦ ਕੇਜਰੀਵਾਲ ਦੇ ਖਿਲਾਫ ਇੱਕ ਮੁਹਿੰਮ ਚਲਾਈ ਕਿ ਜੀ ਇਹ ਰੇਵੜੀ ਵੰਡਦਾ। ਹਾਂਜੀ, ਹੈ ਨਾ, ਕਿ ਇਹ ਜਿਹੜੀਆਂ ਮੁਫਤ ਸਕੀਮਾਂ ਨੇ ਉਹਨਾਂ ਨੂੰ ਰਿਓੜੀਆਂ ਦਾ ਨਾਂ ਦਿੱਤਾ ਬੀਜੇਪੀ ਨੇ, ਜਦੋਂ ਕਿ ਬੀਜੇਪੀ ਆਪ ਵੀ ਆਟਾ ਦਾਲ ਦੇ ਨਾਂ ਤੇ ਵੋਟਾਂ ਇਕੱਠੀਆਂ ਕਰਦੀ ਹੈ। ਹਾਂਜੀ, ਹੈ ਨਾ। ਤੇ ਇੱਧਰ ਹੁਣ ਮਤਲਬ ਕਿ ਇਹਨਾਂ ਨੂੰ ਇਸ ਨੁਕਤੇ ਦੇ ਉੱਤੇ, ਜਦੋਂ ਇਹ ਨਾ ਮੋਦੀ ਹੋਰਾਂ ਦਾ ਫਾਰਮੂਲਾ ਕਿ ਉਹਨਾਂ ਬਾਰੇ ਜਿਹੜਾ ਕੋਈ ਪ੍ਰਚਾਰ ਕਰਦਾ ਉਸੇ ਨੂੰ ਉਹ ਢਾਲ ਬਣਾ ਲੈਂਦੇ ਨੇ। ਚਾਹ ਵਾਲਾ ਕਿਹਾ ਤਾਂ ਚਾਹ ਵਾਲਾ ਮੁੱਦਾ ਬਣਾ ਲਿਆ, ਹੈ ਨਾ, ਕੁਛ ਹੋਰ ਕਿਹਾ ਤਾਂ ਉਹ ਜਿਹਾ। ਸੋ ਉਸ ਫਾਰਮੂਲੇ ਨੂੰ ਕੇਜਰੀਵਾਲ ਜੀ ਅਪਣਾਉਂਦੇ ਨੇ। ਕੇਜਰੀਵਾਲ ਜੀ ਉਸੇ ਰਾਹ ਤੇ ਚੱਲਦੇ ਲਗਭਗ। ਇਹਨਾਂ ਨੇ ਉਸੇ ਰਿਓੜੀ ਨੂੰ ਆਪਣਾ ਮੁੱਦਾ ਬਣਾ ਲਿਆ ਤੇ ਉਸੇ ਨੂੰ ਟੈਗਲਾਈਨ ਬਣਾ ਲਿਆ। ਸੋ ਹੁਣ ਇਹਨਾਂ ਨੇ ਬਕਾਇਦਾ ਤੌਰ ਤੇ ਰੇਵੜੀ ਤੇ ਚਰਚਾ ਕੰਪੇਨ ਸ਼ੁਰੂ, ਜਿਵੇਂ ਚਾਹ ਤੇ ਚਰਚਾ ਸੀ ਨਾ ਕੈਪਟਨ ਅਮਰਿੰਦਰ ਦੀ, ਉਵੇਂ ਇਹਨਾਂ ਨੇ ਰਿਓੜੀ ਤੇ ਚਰਚਾ ਕੰਪੇਨ ਸ਼ੁਰੂ ਕੀਤੀ ਹੈ। ਪ੍ਰਵੀਨ ਜੀ, ਇਸ ਵਾਰ ਆਮ ਆਦਮੀ ਪਾਰਟੀ ਫਸੀ ਹੋਈ ਹੈ ਚੋਣ ਮੁਹਿੰਮ 'ਚ, ਔਰ ਸਿੱਧੇ ਰੂਪ 'ਚ ਬੀਜੇਪੀ ਨਾਲ ਦਿੱਲੀ 'ਚ ਮੁਕਾਬਲਾ ਹੈ, ਔਰ ਬੀਜੇਪੀ ਨਾਲੋਂ ਵੱਧ ਫਿਕਰ ਆਪ ਨੂੰ ਹੈ ਜੇ ਕਾਂਗਰਸ ਥੋੜੀ ਜਿਹੀ ਮਜ਼ਬੂਤ ਹੋ ਗਈ ਕਿ ਸਾਨੂੰ ਨੁਕਸਾਨ ਨਾ ਕਰ ਦੇਵੇ। ਤੇ ਹੁਣ ਇੰਡੀਆ ਗੱਠਜੋੜ ਰਾਹੀਂ ਦਬਾਅ ਪਾ ਰਹੇ ਨੇ ਕਿ ਤੁਸੀਂ ਰਹਿਣੇ ਦਿਓ ਜੀ, ਹੈ ਨਾ। ਉਹ ਕਹਿੰਦੇ ਜਦ ਗੁਜਰਾਤ ਅਸੀਂ ਤੁਹਾਨੂੰ ਕਹਿੰਦੇ ਸੀ ਰਹਿਣ ਦਿਓ, ਜਦੋਂ ਹਰਿਆਣੇ 'ਚ ਤੁਹਾਨੂੰ ਕਹਿੰਦੇ ਸੀ ਰਹਿਣ ਦਿਓ। ਤੋ ਇਹ ਸਥਿਤੀ ਦੇ ਵਿੱਚ ਉੱਥੇ ਖਾਸਾ ਪੇਚ ਫਸਿਆ। ਦੂਸਰੇ ਪਾਸੇ ਇਹਨਾਂ ਨੇ ਇੱਕ ਨੁਕਤਾ ਕੱਢਿਆ ਕਿ ਆਪਾਂ ਵੋਟਾਂ ਲੈਣ ਦਾ ਤਰੀਕਾ ਬਦਲੋ। ਆਮ ਆਦਮੀ ਪਾਰਟੀ ਨੇ 33,000 ਤੋਂ ਵੱਧ ਬੂਥ ਨੇ ਉੱਥੇ, ਤੇ ਉਹਦੇ ਲਈ ਜਿਹੜੀਆਂ ਟੀਮਾਂ ਬਣਾਈਆਂ ਨੇ ਉਹ 1000 ਬੰਦੇ ਪਿੱਛੇ 12 ਬੰਦੇ ਛੱਡੇ ਨੇ। 1000 ਬੰਦੇ ਨੂੰ 12 ਬੰਦੇ ਕਵਰੇਜ, ਜੀ 8-10 ਸਾਡੇ ਹੀ ਨੇ, ਪੰਜਾਬ ਵਾਲੀ ਗਈ ਹੈ ਸਾਰੀ ਸਰਕਾਰ, ਸਾਰਾ ਕੁਛ। ਹੁਣ ਇਹ ਕੀ ਕੀਤਾ ਕਿ ਇੱਕ ਦਿੱਲੀ ਦਾ ਪੌਸ਼ ਏਰੀਆ, ਪੜ੍ਹਿਆ ਲਿਖਿਆ ਏਰੀਆ, ਤੇ ਨੌਕਰੀ ਪੇਸ਼ੇ ਵਾਲੇ ਲੋਕ ਨੇ, ਕਾਰੋਬਾਰੀ ਲੋਕ ਨੇ, ਵੱਡੀਆਂ ਕਾਰਾਂ ਗੱਡੀਆਂ ਕੋਠੀਆਂ ਵਾਲੇ ਲੋਕ ਨੇ, ਉਹਨਾਂ ਕੋਲ ਇਹਨਾਂ ਦੀ ਇੱਕ ਟੀਮ ਜਾਂਦੀ ਹੈ। ਹਰ ਰੋਜ਼ ਜਿਹੜੀਆਂ ਟੀਮਾਂ ਜਾਂਦੀਆਂ ਨੇ ਉਹਨਾਂ ਚੋਂ ਇੱਕ ਟੀਮਾਂ ਇਹਨਾਂ ਘਰਾਂ ਕੰਨੀ ਜਾਂਦੀਆਂ ਨੇ। ਉਹ ਟੀਮਾਂ ਜਾਂਦੀਆਂ ਨੇ, ਜਾ ਕੇ ਦੱਸਦੀਆਂ ਨੇ ਕਿ ਕੇਜਰੀਵਾਲ ਜੀ IIT ਪਾਸ ਨੇ, ਕੇਜਰੀਵਾਲ ਜੀ ਇੰਟੈਲੀਜੈਂਟ ਬਹੁਤ ਨੇ, ਉਹਨਾਂ ਨੂੰ ਨੌਲੇਜ ਬਹੁਤ ਹੈ ਨਾ, ਉਹ ਤਰਕ ਆਧਾਰਿਤ, ਨੁਕਤੇ ਆਧਾਰਿਤ ਰਾਜਨੀਤੀ ਕਰਦੇ ਨੇ, ਦਿੱਲੀ ਨੂੰ ਐਂ ਕਰ ਦੇਣਗੇ, ਉਹ ਕਰ ਦੇਣਗੇ। ਉਹਨਾਂ ਨੂੰ ਉਹੀ ਜਿਹੀਆਂ ਪੜ੍ਹੀਆਂ ਲਿਖੀਆਂ ਵਾਲੀਆਂ ਗੱਲਾਂ ਕਰਦੇ ਆ। ਉਹ ਟੀਮ ਨੂੰ ਬਕਾਇਦਾ ਟ੍ਰੇਨਿੰਗ, ਸਾਰੀਆਂ ਦੋਨਾਂ ਟੀਮਾਂ ਨੂੰ ਟ੍ਰੇਨਿੰਗ। ਦੂਜੀਆਂ ਟੀਮਾਂ ਝੁੱਗੀ ਝੋਪੜੀਆਂ ਕੰਨੀ ਨੂੰ, ਟੈਂਪੂ ਰੇੜਾ ਰਿਕਸ਼ੇ ਵਾਲੇ ਕਲੋਨੀਆਂ ਕੰਨੀ ਨੂੰ, ਗਰੀਬ ਕਲੋਨੀਆਂ ਕੰਨੀ ਨੂੰ, ਹੈ ਨਾ, ਜਿਹਨਾਂ ਨੂੰ ਰੋਜ਼ਮर्रा ਦੀ ਜ਼ਿੰਦਗੀ ਨਾਲ ਦੋ ਚਾਰ ਹੋਣਾ ਪੈਂਦਾ, ਉਹਨਾਂ ਕੰਨੀ। ਇਹ ਜਿਹੜੀ ਦੂਜੀ ਟੀਮ ਜਾਂਦੀ ਹੈ ਨਾ, ਇਹ ਟੀਮ ਪ੍ਰਵੀਨ ਜੀ ਜਾ ਕੇ ਪਹਿਲਾਂ ਇਕੱਲੇ ਇੱਕ ਮਹੱਲੇ ਦੇ ਵਿੱਚ ਘਰ ਘਰ ਬੂਹਾ ਖੜਕਾ ਕੇ ਇੱਕ ਪੋਸਟਰ ਦਿੰਦੀ ਹੈ ਕਿ ਤੁਹਾਨੂੰ ਸੱਦਾ ਹੈ ਜੀ, ਆਓ ਆਪਾਂ ਮਹੱਲੇ 'ਚ ਬੈਠ ਕੇ, ਜਿਵੇਂ ਚਪਾਲ ਕਹਿੰਦੇ ਆ ਨਾ, ਆਪਾਂ ਸੱਤ ਕਹਿੰਦੇ, ਉਵੇਂ ਚਪਾਲ 'ਚ, ਹੈ ਨਾ, ਉੱਥੇ ਉਹ ਮੈਂ ਚਰਚਾ ਕਰੀਏ।
ਸੋ ਫਿਰ ਉਹ ਕਾਰਡ ਦੇਖ ਕੇ, ਕੇਜਰੀਵਾਲ ਜੀ ਦਾ ਸੱਦਾ ਦੇਖ ਕੇ, ਤੁਹਾਡੇ ਪੁੱਤ ਦਾ ਸੱਦਾ ਆਇਆ, ਤੁਹਾਡੇ ਭਰਾ ਦਾ ਸੱਦਾ ਆਇਆ, ਉਹਨਾਂ ਮੁਹੱਲਿਆਂ 'ਚ ਕੇਜਰੀਵਾਲ ਨੂੰ ਉਹਨਾਂ ਦਾ ਭਰਾ ਤੇ ਪੁੱਤ ਬਣਾ ਕੇ ਪੇਸ਼ ਕਰਦੇ ਨੇ। ਤੇ ਫਿਰ ਉਹਦੇ ਸੱਦੇ ਤੇ ਜਦੋਂ ਮੁਹੱਲੇ ਵਾਲੇ ਲੋਕ ਇਕੱਠੇ ਹੋ ਜਾਣ, ਫਿਰ ਉਹਨਾਂ ਨੂੰ ਇੱਕ ਪੈਕਟ ਬਣਦੇ ਆ, ਉਹਦੇ 'ਚ 6 ਰਿਓੜੀਆਂ ਹੁੰਦੀਆਂ। ਠੀਕ ਹੈ। 6 ਰਿਓੜੀਆਂ ਵੰਡ ਕੇ ਫਿਰ ਉਹਨਾਂ ਨੂੰ ਸਭ ਤੋਂ ਪਹਿਲਾ ਸਵਾਲ ਕਰਕੇ ਕਹਿੰਦੇ ਆ ਕਿ ਵੀ ਤੁਹਾਡਾ ਪੁੱਤ ਭਰਾ ਚਾਹੁੰਦਾ ਕਿ ਤੁਸੀਂ VIP ਬਣ ਕੇ ਰਵੋ। ਕਹਿੰਦਾ ਦੇਖਿਆ ਕਿ VIP ਲੋਕਾਂ ਦੇ ਘਰੇ ਕਦੇ ਲਾਈਟ ਨਹੀਂ ਜਾਂਦੀ। ਆ ਯੂਪੀ, ਬਿਹਾਰ, ਗੁਜਰਾਤ 'ਚ ਕਹਿੰਦੇ ਝਾਤ ਮਾਰ ਕੇ ਦੇਖੋ ਲਾਈਟ ਕਿੰਨੇ ਕੱਟ ਲੱਗਦੇ ਆ। ਤੁਹਾਡੇ ਕੱਟ ਲੱਗਣ ਦਿੰਦਾ ਤੁਹਾਡਾ ਪੁੱਤ ਭਰਾ? ਨਹੀਂ ਲੱਗਣ ਨਾ, ਤੁਹਾਨੂੰ VIP ਬਣਾ ਰਿਹਾ। ਉਹ ਕਹਿੰਦੇ ਹਾਂਜੀ, ਲਾਈਟ ਮੁਫਤ ਵੀ ਆਉਂਦੀ ਹੈ ਤੇ ਜਾਂਦੀ ਵੀ ਨਹੀਂ। ਠੀਕ ਹੈ, ਫਿਰ ਖਾਓ 1 ਰਿਓੜੀ। ਫਿਰ 1 ਰਿਓੜੀ ਉਹਨਾਂ ਨੂੰ ਖਿਲਾਉਂਦੇ ਨੇ। ਫਿਰ ਕਹਿੰਦੇ ਜੀ ਹੁਣ ਦੱਸੋ ਕਿ ਤੁਹਾਡਾ ਜੇ ਧੀ ਪੁੱਤ ਕਮਾਉਣ ਲੱਗ ਜਾਵੇ ਤਾਂ ਉਹ ਸਭ ਤੋਂ ਪਹਿਲਾਂ ਕੀ ਕਰਦਾ? ਆਪਣੀ ਜਨਾਨੀ ਨੂੰ ਸੈਰ ਕਰਾਉਂਦਾ, ਆਪਣੇ ਨਿਆਣਿਆਂ ਨੂੰ ਘੁਮਾਉਂਦਾ ਖਿਲਾਉਂਦਾ ਹੈ। ਤੇ ਪਰ ਤੁਹਾਡਾ ਪੁੱਤ, ਤੁਹਾਡਾ ਭਰਾ ਪਹਿਲਾਂ ਤੁਹਾਨੂੰ ਤੀਰਥ ਯਾਤਰਾ ਤੇ ਲੈ ਕੇ ਜਾਂਦਾ। ਮੁਫਤ ਤੀਰਥ ਯਾਤਰਾ ਸ਼ੁਰੂ ਕੀਤੀ ਹੈ ਨਾ ਜੀ? ਕਹਿੰਦੇ ਹਾਂਜੀ ਕੀਤੀ ਹੈ। ਖਾਓ ਫਿਰ ਇੱਕ ਹੋਰ ਦੂਜੀ ਰਿਓੜੀ, ਹੈ ਨਾ। ਫਿਰ ਏਦਾਂ ਕਰ ਕਰਕੇ ਮਤਲਬ ਮਹੱਲਾ ਤੀਜੀ ਰਿਓੜੀ, ਬੱਸ ਵਾਲੀ ਚੌਥੀ ਰਿਓੜੀ, ਐਂ 6 ਰਿਓੜੀਆਂ ਖਿਲਾ ਕੇ ਵੋਟਾਂ ਪੱਕੀਆਂ ਕਰਾਉਂਦੇ ਨੇ। ਸੋ ਜੇ ਕੋਈ ਨਿਰਾਸ਼ ਆ, ਉਹਨੂੰ ਕਿਵੇਂ ਮਨਾਉਣਾ, ਸਮਝਾਉਣਾ, ਇਹਦੀ ਵੀ ਟ੍ਰੇਨਿੰਗ। ਸੋ ਪੂਰੀ ਟ੍ਰੇਨਿੰਗ ਕੰਪੇਨ ਚੱਲ ਰਹੀ ਹੈ। ਹੁਣ BJP ਆਪਣੀਆਂ ਸ਼ਕਤੀਆਂ ਨਾਲ ਲੜਦੀ ਆ ਔਰ ਇਹ ਆਪਣੇ ਫਾਰਮੂਲੇ ਤਹਿਤ ਲੜ ਰਹੇ ਨੇ। ਕਾਂਗਰਸ ਆਪਣੀ ਥਾਂ ਲੱਭ ਰਹੀ ਆ। ਸੋ ਇਸ ਲਈ ਐਕਟੀ ਦਿੱਲੀ ਦੇ ਵਿੱਚ ਕੀ ਹੋਣਾ ਕੁਝ ਨਹੀਂ ਪਤਾ, ਹੈ ਨਾ। 70 ਸੀਟਾਂ ਨੇ, 36 ਲਈ ਮਤਲਬ ਬਹੁਮਤ ਆ ਤੇ 5 ਫਰਵਰੀ ਨੂੰ ਵੋਟਾਂ ਨੇ, 8 ਨੂੰ ਨਤੀਜੇ ਨੇ ਤੇ 3 ਤਰੀਕ ਤੱਕ ਪੰਜਾਬ ਵੀ ਲਵਾਰਸ ਆ। ਚਲੋ ਦੇਖਦੇ ਜੀ 8 ਨੂੰ ਨਤੀਜੇ ਕੀ ਆਉਂਦੇ ਨੇ। ਫਿਲਹਾਲ ਦੇਖੋ ਵੀ ਆਪ ਰਿਓੜੀਆਂ ਚੱਲ ਰਹੀਆਂ ਕਿਉਂਕਿ ਲੋਹੜੀ ਦੇ ਦਿਨ ਨੇ। ਬਿਲਕੁਲ, ਤੁਸੀਂ ਦੇਖੋ ਵੀ ਆਪ ਤਾਂ ਵੱਡੀਆਂ ਰਿਓੜੀਆਂ ਖਾਂਦੇ ਨੇ, ਜਿਹੜੀਆਂ ਰਿਓੜੀਆਂ ਕਈ 100 ਕਰੋੜਾਂ ਦੀਆਂ ਨੇ, ਤੇ ਆਮ ਬੰਦੇ ਨੂੰ ਕਹਿੰਦੇ ਨੇ ਜਿਹੜਾ ਵਿਚਾਰਾ ਸ਼ੂਗਰ ਦਾ ਮਰੀਜ਼ ਵੀ ਹੋਣਾ ਤੇ ਉਹਨੂੰ ਰਿਓੜੀ ਖਵਾ ਰਹੇ ਨੇ ਉੱਤੋਂ ਧੱਕੇ ਦੇ ਨਾਲ। ਗੱਲਾਂ ਕਿਹੜੀਆਂ ਫ੍ਰੀ ਲੈ ਕੇ ਵੀ ਜਾਂਦੇ ਆ ਕਿ ਨਹੀਂ? ਹਾਂਜੀ। ਅਗਲੀ ਖਬਰ ਦੇ ਵੱਲ ਵਧੀਏ। ਅਗਲੀ ਖਬਰ ਜਿਹੜੀ ਆ ਉਹ ਸੜਕ ਹਾਦਸਿਆਂ ਦੇ ਵਿੱਚ ਜ਼ਖਮੀਆਂ ਦੀ ਬਾਤ ਪੁੱਛਦੀ ਆ। ਆਪਾਂ ਅਕਸਰ ਦੇਖਿਆ ਪਿੰਡਾਂ ਦੇ ਵਿੱਚ, ਪਿੰਡਾਂ ਥਾਵਾਂ ਦੇ ਵਿੱਚ ਸ਼ਰਮਾ ਜੀ, ਕਿ ਕਈ ਵਾਰੀ ਬੰਦਿਆਂ ਦੇ ਨਾਲ ਸੜਕ ਹਾਦਸਾ ਵਾਪਰ ਜਾਂਦਾ। ਗਰੀਬ ਹੁੰਦੇ ਨੇ ਘਰੋਂ, ਪੁਲਿਸ ਦੀ ਕਾਰਵਾਈ ਤੋਂ ਡਰਦੇ ਨੇ, ਇਲਾਜ ਹੀ ਨਹੀਂ ਕਈ ਵਾਰੀ ਕਰਵਾਇਆ ਜਾਂਦਾ ਤੇ ਸਾਰੀ ਉਮਰ ਲਈ ਬੰਦਾ ਆਰੀ ਹੋ ਜਾਂਦਾ। ਤੇ ਉਹੀ ਬੰਦਾ ਕਈ ਵਾਰੀ ਘਰ ਦੇ ਵਿੱਚ ਜਾਂ ਉਹਦੇ ਨਾਲ ਇੱਕ ਹੋਰ ਬੰਦਾ ਕਮਾਉਣ ਵਾਲਾ ਹੁੰਦਾ। ਪਰ ਹੁਣ ਭਾਰਤ ਦੇ ਵਿੱਚ ਕਹਿੰਦੇ ਸੜਕ ਹਾਦਸੇ ਦੇ ਜਿਹੜੇ ਜ਼ਖਮੀ ਹੋਣਗੇ ਉਹਨਾਂ ਦਾ ਇਲਾਜ ਮੁਫਤ ਹੋਵੇਗਾ। ਪ੍ਰਵੀਨ ਜੀ, ਦੁਨੀਆ ਭਰ 'ਚ ਸੜਕ ਹਾਦਸੇ ਹੁੰਦੇ ਆ। ਹਾਂਜੀ। ਔਰ ਉਹਨਾਂ ਸੜਕ ਹਾਦਸਿਆਂ ਦੇ ਅੰਕੜੇ ਦੱਸਦੇ ਆ ਕਿ ਸਭ ਤੋਂ ਵੱਧ ਸੜਕ ਹਾਦਸਿਆਂ 'ਚ ਜੇਕਰ ਜਾਨ ਕਿਤੇ ਜਾਂਦੀ ਹੈ ਤਾਂ ਭਾਰਤ 'ਚ। ਬਿਲਕੁਲ, ਆਪਾਂ ਚਰਚਾ ਵੀ ਕੀਤੀ ਸੀ ਇੱਕ ਦਿਨ। ਸਾਲ 2024 ਦੇ ਵਿੱਚ ਭਾਰਤ 'ਚ ਵਾਪਰੇ ਸੜਕ ਹਾਦਸਿਆਂ ਦੇ ਵਿੱਚ 1,80,000 ਤੋਂ ਵੱਧ ਮੌਤਾਂ ਹੋਈਆਂ। ਇਹ ਤੋਂ ਵੱਡਾ ਅੱਤਵਾਦ ਦੱਸੋ ਕੀ ਹੋਊਗਾ? ਨਹੀਂ ਹੋਣਾ, ਬਿਲਕੁਲ ਸਹੀ। 1,80,000, ਲਗਭਗ 2 ਲੱਖ ਨੂੰ ਜਾ ਟੁਕਿਆ ਅੰਕੜਾ। ਔਰ ਇਹ ਤੋਂ ਵੀ ਅਫਸੋਸਜਨਕ ਗੱਲ ਇਹ ਹੈ ਕਿ ਇਸ 1,80,000 ਦੇ ਵਿੱਚੋਂ 66% ਸੜਕ ਹਾਦਸਿਆਂ 'ਚ ਮਰਨ ਵਾਲੇ ਪਤਾ ਵੀ ਕੌਣ ਨੇ? 18 ਸਾਲ ਤੋਂ ਲੈ ਕੇ 34 ਸਾਲ ਤੱਕ ਦੇ ਨੌਜਵਾਨ। ਸੋ ਕਿੰਨਾ, ਕਿਉਂਕਿ ਸਾਨੂੰ ਕਾਹਲ ਹੈ, ਸਾਨੂੰ ਤੇਜ਼ੀ ਹੈ, ਸਾਡੇ ਕੋਲ ਪੇਸ਼ੈਂਸ ਮੁੱਕ ਗਈ ਹੈ, ਸਾਡੇ ਕੋਲ ਸੰਵੇਦਨਾ ਮੁੱਕ ਗਈ ਹੈ, ਸਾਡੇ ਕੋਲ ਤਰਸ ਮੁੱਕ ਗਿਆ ਤੇ ਨਤੀਜਾ ਅਸੀਂ ਖੁਦ ਨੂੰ ਪਿਆਰ ਕਰਨੋਂ ਵੀ ਵਾਂਝੇ ਹੋ ਗਏ। ਜੇ ਤੁਸੀਂ ਆਪਣੇ ਆਪ ਨੂੰ ਪਿਆਰ ਨਹੀਂ ਕਰਦੇ ਫਿਰ ਤੁਸੀਂ ਦੂਸਰੇ ਨੂੰ ਕੀ ਪਿਆਰ ਕਰੋ, ਦੂਸਰੇ ਦਾ ਫਿਕਰ ਕੀ ਕਰੋਗੇ? ਸੋ ਬੰਦਾ ਆਪਣੀ ਮੌਤ ਤੋਂ ਵੀ ਡਰਦਾ, ਇੰਨੀ ਤੇਜ਼ੀ ਨਾਲ ਅਸੀਂ ਨਿਕਲ ਜਾਣਾ ਚਾਹੁੰਦੇ ਹਾਂ, ਕਾਹਲੀ 'ਚ ਜਾਣਾ ਚਾਹੁੰਦੇ ਹਾਂ ਤੇ ਨਤੀਜਾ ਫਿਰ ਸੜਕ ਹਾਦਸਾ ਵਾਪਰਦਾ। ਵਾਪਰੇ ਹੋਏ ਸੜਕ ਹਾਦਸੇ ਦੇ ਵਿੱਚ ਜੇਕਰ ਸਮੇਂ ਸਿਰ ਇਲਾਜ ਮਿਲ ਜਾਵੇ ਤਾਂ ਬਹੁਤ ਜਾਨਾਂ ਬਚ ਸਕਦੀ। ਹਾਂਜੀ। ਔਰ ਇਸ ਮੌਕੇ ਭਾਰਤ ਸਰਕਾਰ ਦੇ ਵਿੱਚ ਚਾਹੇ ਇੱਕ ਤਰ੍ਹਾਂ ਨਾਲ ਕਾਰਪੋਰੇਟ ਘਰਾਣਿਆਂ ਨੂੰ ਬੜਾਵਾ ਵੀ ਉਹਦੇ ਨਾਲ ਮਿਲ ਰਿਹਾ ਹੈ। ਸੜਕਾਂ ਜੋ ਪੁਲ ਬਣ ਰਹੇ ਨੇ ਉਹ ਕਿਹਨਾਂ ਲਈ ਬਣ ਰਹੇ ਨੇ ਸਭ ਸਮਝਦੀ ਹੁੰਦੀ ਹੈ, ਪਰ ਉਹਦੇ ਬਾਵਜੂਦ ਵੀ ਮੰਨਿਆ ਜਾਂਦਾ ਕਿ ਕੰਮ ਕਰਨ ਨੂੰ ਫਿਰ ਵੀ ਨਿਤਿਨ ਗਡਕਰੀ ਇੱਕ ਕੰਮ ਕਰਨ ਵਾਲਾ ਮੰਤਰੀ ਹੈ। ਸੋ ਇਹ ਨਿਤਿਨ ਗਡਕਰੀ ਹੋਰੀ ਹੁਣ ਇਸ ਫਾਰਮੂਲੇ ਤੇ ਲੈ ਕੇ ਆਏ ਨੇ ਕਿ ਵੀ ਜਿੱਥੇ ਵੀ ਕਿਤੇ ਸੜਕ ਹਾਦਸਾ ਹੋਵੇ, ਕਿਸੇ ਵੀ ਤਰ੍ਹਾਂ ਦਾ ਸੜਕ ਹਾਦਸਾ ਹੋਵੇ, ਕਿਸੇ ਵੀ ਸੜਕ ਤੇ ਹੋਵੇ, ਉਸ ਜ਼ਖਮੀਆਂ ਨੂੰ 7 ਦਿਨ ਮੁਫਤ ਇਲਾਜ ਮਿਲੇਗਾ, ਕੈਸ਼ਲੈਸ ਇਲਾਜ ਮਿਲੇਗਾ ਕਿਸੇ ਵੀ ਹਸਪਤਾਲ ਦੇ ਵਿੱਚ। ਉਹ ਕਹਿੰਦੇ ਅਸੀਂ ਹਸਪਤਾਲਾਂ ਦੀ ਲਿਸਟ ਜਾਰੀ ਕਰਾਂਗੇ। ਜੇਕਰ ਜਿਹੜੇ ਹਸਪਤਾਲ ਤੁਸੀਂ ਲੈ ਗਏ, ਜੇਕਰ ਉਸ ਹਸਪਤਾਲ ਉਸ ਲਿਸਟ 'ਚ ਨਹੀਂ ਵੀ ਹੋਊਗਾ ਤਾਂ ਵੀ ਉਹਨੂੰ ਇਲਾਜ ਕਰਨਾ ਪਊਗਾ, ਕਿਉਂਕਿ 7 ਦਿਨਾਂ ਦੇ ਅੰਦਰ ਅੰਦਰ ਮਰੀਜ਼ ਦੇ ਖਾਤੇ 'ਚ ਫਿਰ ਅਸੀਂ 1.5 ਲੱਖ ਪਾ ਦਾਂਗੇ। ਜੇ ਹਸਪਤਾਲ ਉਹਦੇ ਵਿੱਚ ਹੈਗਾ ਫਿਰ ਹਸਪਤਾਲ ਨਾਲ ਸਿੱਧਾ ਉਹ ਜੁੜਿਆ ਹੋਇਆ, ਫਿਰ ਉਹਨੂੰ ਕੋਈ ਲੋੜ ਨਹੀਂ, 7 ਦਿਨ ਤੱਕ ਉਹਨੂੰ ਇਲਾਜ ਕਰਕੇ ਦੇਣਾ ਪਊਗਾ। ਤੇ ਜੇਕਰ ਹਸਪਤਾਲ ਨਹੀਂ ਜੁੜਿਆ ਹੋਇਆ ਤਾਂ 3 ਸਟੈਪ ਹੋਣਗੇ ਤੇ ਬੰਦੇ ਦੇ ਖਾਤੇ 'ਚ 1.5 ਲੱਖ ਆ ਜਾਊਗਾ, ਉਹਦਾ ਇਲਾਜ ਹੋ ਜਾਊਗਾ।
ਇੱਥੋਂ ਸਵਾਲ ਇਹ ਆਇਆ ਕਿ ਜੇ ਸੜਕ ਹਾਦਸੇ 'ਚ ਮੌਤ ਹੋ ਜਾਂਦੀ ਹੈ, ਫਿਰ ਉਹਦੇ ਲਈ 2 ਲੱਖ ਘੱਟੋ ਘੱਟ ਜ਼ਰੂਰ ਮਿਲੂਗਾ ਉਹਨਾਂ ਨੂੰ ਜਦੇ। ਜੀ, ਜੀ। ਜੇਕਰ ਇਹ ਪ੍ਰੋਵੀਜ਼ਨ ਹੋ ਜਾਵੇ, ਹੂੰ, ਹੂੰ, ਇਸ ਨੂੰ ਅਮਲੀ ਰੂਪ ਮਿਲ ਜਾਵੇ, ਹੂੰ, ਹੂੰ, ਤਾਂ ਮੈਨੂੰ ਲੱਗਦਾ ਕਿ ਬਹੁਤ ਜਾਨਾਂ ਇਲਾਜ ਖਣੋ ਜਿਹੜੀਆਂ ਜਾਂਦੀਆਂ ਨੇ, ਉਹ ਬਚ ਸਕਦੀਆਂ ਨੇ। ਹੂੰ। ਸੋ ਇਹ ਪਹਿਲ ਕਦਮੀ ਕਾਬਿਲੇ ਤਾਰੀਫ ਹੈ, ਜੇਕਰ ਇਹ ਲਾਗੂ ਹੋ ਜਾਵੇ। ਜੀ, ਬਿਲਕੁਲ, ਬਿਲਕੁਲ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਵੀਰ। ਜੀ, ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।